वाहिगुरू जी का खालसा वाहिगुरू जी की फतेह। अस्सलाम वालेकुम आदाब बर्ज। मैं हाँ तुहाडी होस्ट नीलम कौर। मैं TV 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ। ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਦੇ ਵਿਚਾਰ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी राज साहब जी आनू प्रोग्राम सचो सच विच बहुत मेहरबानी। जी राज साहब अज 1 अक्तूबर 2020 17 असू नानकशाही संमत 552 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਬੈਲ ਫਾਈਵ ਕੇਬਲ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੇ ਪਹਿਲੇ ਅਹਿਮ ਇਸ਼ੂ ਦੇ ਨਾਲ ਕਿ ਕਿਸ ਤਰ੍ਹਾਂ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਦੇ ਵਿੱਚ ਜਿਹੜੀਆਂ ਔਰਤਾਂ ਨੇ ਕਿੰਨੀਆਂ ਕੁ ਸੁਰੱਖਿਅਤ ਨੇ। 135 ਕਰੋੜ ਦੀ ਆਬਾਦੀ ਵਾਲਾ ਜੋ ਭਾਰਤ ਦੇਸ਼ ਹੈ ਉੱਥੇ ਔਰਤਾਂ ਪੂਰੀ ਤਰ੍ਹਾਂ ਜਿਹੜੀਆਂ ਨੇ ਅਸੁਰੱਖਿਅਤ ਨੇ। ਔਰ ਯੂਪੀ ਦੇ ਜ਼ਿਲ੍ਹਾ ਹਾਥਰਸ ਵਿੱਚ ਦਲਿਤ ਬੱਚੀ ਮਨੀਸ਼ਾ ਦੇ ਰੇਪ ਅਤੇ ਉਸ ਦੀ ਜਿਹੜੀ ਮੌਤ ਦੀ ਕਹਾਣੀ ਤੋਂ ਬਾਅਦ ਉੱਪਰੋਂ ਥਲੀ ਬਹੁਤ ਸਾਰੀਆਂ ਜਿਹੜੀਆਂ ਨਵੀਆਂ ਰੇਪ ਦੀਆਂ ਜਿਹੜੀਆਂ ਘਟਨਾਵਾਂ ਨੇ ਉਹ ਸਾਹਮਣੇ ਆ ਰਹੀਆਂ ਨੇ। ਔਰ ਯੂਪੀ ਦੀ ਜਿਹੜੀ BJP ਸਰਕਾਰ ਹੈ ਉਹ ਅਪਰਾਧੀਆਂ ਨੂੰ ਬਚਾਉਣ ਵਿੱਚ ਲੱਗੀ ਹੋਈ ਹੈ। ਜਿਹੜੇ ਇਹ ਅਪਰਾਧੀ ਨੇ ਵਿਊਅਰਸ ਇਹ ਉੱਚੀਆਂ ਜਾਤਾਂ ਨਾਲ ਸੰਬੰਧਿਤ ਨੇ ਔਰ ਇਸ ਮੁੱਦੇ ਨੂੰ ਲੈ ਕੇ ਜਿਹੜੇ ਭਾਰਤ ਜਿਹੜੇ ਆਮ ਜਿਹੜੇ ਲੋਕ ਨੇ ਉਹ ਰੋਸ ਵਿਖਾਵੇ ਕਰ ਰਹੇ ਨੇ। ਜਿਹੜਾ ਮੀਡੀਆ ਹੈ ਇਹਨਾਂ ਜਿਹੜੀਆਂ ਖਬਰਾਂ ਨੂੰ ਦਬਾ ਰਿਹਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰ ਨੇ ਇਸ ਮੁੱਦੇ ਬਾਰੇ? ਦੇਖੋ ਇਨਸਾਨੀ ਇਤਿਹਾਸ ਦੇ ਜੇ ਅਸੀਂ 7-8 ਹਜ਼ਾਰ ਸਾਲ ਦੇ ਵਰਿਆਂ ਵੱਲ ਨਜ਼ਰ ਮਾਰੀਏ ਜੀ ਤੇ ਮੰਦੇ ਭਾਗਾਂ ਨੂੰ ਇਸ ਇਨਸਾਨੀ ਨਸਲ ਨੇ ਜਿੱਥੇ ਆਲੇ ਦੁਆਲੇ ਨਾਲ ਜ਼ੁਲਮ ਕਮਾਇਆ, ਕੁਦਰਤ ਦੇ ਨਾਲ ਜਿਹੜਾ ਉਹ ਕਿਵੇਂ ਅੱਜ ਜਦੋਂ ਅਸੀਂ ਕਲਾਈਮੇਟ ਚੇਂਜ ਦੀ ਗੱਲ ਕਰਦੇ ਹਾਂ ਤਾਂ ਇਹ ਰੇਪ ਆਫ ਦਾ ਨੇਚਰ ਹੈ ਜਿਹੜਾ ਇਨਸਾਨ ਨੇ ਕੀਤਾ ਔਰ ਉਹਦਾ ਨਤੀਜਾ ਅੱਜ ਉਹਦਾ ਖਮਿਆਜ਼ਾ ਅਸੀਂ ਭੁਗਤ ਰਹੇ ਹਾਂ। ਜੀ ਉੱਥੇ ਜਿਹੜਾ ਇੱਕ ਵੱਡਾ ਵਿਕਟਮ ਜਾਂ ਮੈਂ ਇਹ ਕਹਾਂ ਕਿ ਇਮੀਡੀਏਟ ਉਸ ਹਿਊਮਨ ਰੇਸ 'ਚ ਵੀ ਜਿਹੜੀ ਵਿਕਟਮ ਰਹੀ ਉਹ ਔਰਤ ਹੈ। ਬਿਲਕੁਲ ਇਹ ਇੱਕ ਵੱਖਰੀ ਲੰਬੀ ਕਹਾਣੀ ਬਣ ਜਾਏਗੀ ਕਿ ਕਿਵੇਂ ਜਦੋਂ ਅਜੇ ਸੋ ਕਾਲਡ ਸਿਵਲਾਈਜੇਸ਼ਨ ਜਾਂ ਤਹਿਜ਼ੀਬ ਜਾਂ ਸਭਿਅਤਾ ਦੀ ਸ਼ੁਰੂਆਤ ਨਹੀਂ ਸੀ ਹੋਈ ਉਦੋਂ ਕਿਸ ਹੱਦ ਤੱਕ ਔਰਤ ਆਜ਼ਾਦ ਸੀ, ਆਪਣੇ ਹੱਕਾਂ ਦੇ ਲਈ ਵੀ ਉਸ ਦੀ ਡਿਗਨਿਟੀ ਸੀ, ਉਹ ਕੋਈ ਦਬੈਲ ਨਹੀਂ ਸੀ ਜਾਂ ਉਹ ਕੋਈ ਜਿਹੜੀ ਹੈ ਸਬਸਰਵੀਐਂਟ ਨਹੀਂ ਸੀ। ਪਰ ਹੌਲੀ ਹੌਲੀ ਤਹਿਜ਼ੀਬ ਦੇ ਨਾਂ ਥੱਲੇ ਕਿਵੇਂ ਔਰਤ ਨੂੰ ਇੱਕ ਜ਼ੁਲਮ ਦਾ ਸ਼ਿਕਾਰ ਬਣਾਇਆ ਗਿਆ। ਔਰ ਫਿਰ ਜੇ ਅਸੀਂ ਅੱਡ-ਅੱਡ ਐਮਪਾਇਰਸ ਹਮਲਾਵਰਾਂ ਦੀ ਗੱਲ ਕਰੀਏ ਤੇ ਫਿਰ ਦੂਸਰੇ ਸੰਸਾਰ ਯੁੱਧ ਤੱਕ ਵੀ ਜੇ ਅਸੀਂ ਜਦੋਂ ਤੱਕ ਅਸੀਂ ਇਹ UN ਚਾਰਟਰ ਜਾਂ ਜਨੀਵਾ ਪ੍ਰੋਟੋਕੋਲ ਵੱਲ ਦੇਖਦੇ ਹਾਂ ਤੇ ਇਸ ਤੋਂ ਪਹਿਲਾਂ ਸਦੀਆਂ ਤੱਕ ਔਰਤ ਉਵੇਂ ਹੀ ਹਮਲਾਵਰਾਂ ਦਾ ਜਾਂ ਜੇਤੂਆਂ ਦੇ ਲਈ ਲੁੱਟ ਦਾ ਮਾਲ ਸੀ ਜਿਵੇਂ ਕਿ ਉਹ ਬਾਕੀ ਜਾਇਦਾਦ, ਸੋਨਾ, ਚਾਂਦੀ ਜਾਂ ਹੋਰ ਦੁਨਿਆਵੀ ਚੀਜ਼ਾਂ ਲੁੱਟਦੇ ਸਨ। ਜੇ ਘਰੇਲੂ ਹਵਾਲੇ ਨਾਲ ਗੱਲ ਕਰੀਏ ਕਿ ਭਾਵੇਂ ਇੱਕ ਵੱਡੀ ਜ਼ਿੰਮੇਵਾਰੀ ਉਹ ਮਾਂ ਦੇ ਰੂਪ 'ਚ ਹੈ, ਭੈਣ ਦੇ ਰੂਪ 'ਚ ਹੈ, ਪਤਨੀ ਦੇ ਰੂਪ 'ਚ ਹੈ ਜਾਂ ਮਹਿਬੂਬ ਦੇ ਰੂਪ 'ਚ ਹੈ, ਜਿਸ ਅੰਦਾਜ਼ ਦੇ ਵਿੱਚ ਔਰਤ ਸਮਾਜ ਦੇ ਲਈ ਜਾਂ ਹਿਊਮਨ ਸੁਸਾਇਟੀ ਦਾ ਧੁਰਾ ਹੈ ਜਾਂ ਸੈਂਟਰਲ ਐਕਸਲ ਹੈ। ਲੇਕਿਨ ਇਸ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਅੱਜ ਵੀ ਜੇ ਅਸੀਂ ਦੇਖੀਏ 21ਵੀਂ ਸਦੀ 'ਚ ਅਸੀਂ ਹਾਂ ਘਰਾਂ ਦੇ ਵਿੱਚ ਡੋਮੈਸਟਿਕ ਵਾਇਲੈਂਸ ਔਰ ਕਿਸ ਹੱਦ ਤੱਕ ਜਾ ਕੇ ਔਰਤਾਂ ਦੇ ਨਾਲ ਜ਼ੁਲਮ ਹੁੰਦੇ ਨੇ। ਜੇ ਇਵੇਂ ਨਾ ਹੁੰਦਾ ਤੇ ਥਾਂ ਥਾਂ ਤੇ ਇਸ ਕਿਸਮ ਦੇ ਈਵਨ ਇਹਨਾਂ ਸਿਵਲਾਈਜ਼ਡ ਮੁਲਕਾਂ ਦੇ ਵਿੱਚ ਵੀ
ਕਿੰਨੀਆਂ ਘਟਨਾਵਾਂ ਨੇ। ਮੈਂ ਉਹ ਦੂਸਰੇ ਹੱਕਾਂ ਦੀ ਗੱਲ ਨਹੀਂ ਕਰਦਾ ਕਿ ਤਨਖਾਹ ਵੱਧ ਹੈ ਘੱਟ ਹੈ ਇੱਕੋ ਜੌਬ ਲਈ, ਪਰ ਕੁੱਲ ਮਿਲਾ ਕੇ ਕਿਤੇ ਨਾ ਕਿਤੇ ਇਹ ਜਿਹੜੀ ਪੈਟਰੀਆਰਕੀ ਹੈ, ਬੰਦੇ ਦੀ ਇੱਕ ਡੋਮੀਨੈਂਸ ਹੈ, ਔਰ ਇਹਦੇ ਨਾਲ ਜੇ ਭਾਰਤੀ ਸਿਸਟਮ ਦੀ ਗੱਲ ਕਰੀਏ ਜਿੱਥੇ ਕਿ ਜ਼ਾਤ ਪਾਤੀ ਸਿਸਟਮ ਦੇ ਥੱਲੇ ਇੱਕ ਪੂਰਾ ਕਾਨੂੰਨ ਜਿਹੜਾ ਮਨੂ ਕੋਡ ਜਿਹਨੂੰ ਕਿਹਾ ਜਾਂਦਾ ਹੈ, ਮਨੂ ਸਮ੍ਰਿਤੀ ਰਾਹੀਂ ਜਿਹੜਾ ਸਾਹਮਣੇ ਆਇਆ, ਜਿਹਦੇ 'ਚ ਔਰਤ ਨੂੰ ਸ਼ੂਦਰ ਦੇ ਬਰਾਬਰ ਰੱਖਿਆ ਗਿਆ। ਔਰ ਉਸ ਸਾਰੇ ਤੋਂ ਫਿਰ ਜੇ ਅਸੀਂ ਇਸ ਜ਼ਾਤ ਪਾਤੀ ਸਿਸਟਮ ਦਾ ਓਰੀਜਨ ਰਿਗਵੇਦ ਦੇ ਵਿੱਚ ਦੇਖਦੇ ਹਾਂ 3,500-4 ਹਜ਼ਾਰ ਸਾਲ ਪਹਿਲਾਂ ਤੋਂ, ਜਿਹਦੇ 'ਚ ਕਿ ਔਰਤ ਬਿਲਕੁਲ ਡਿਪਰਾਈਵ ਕਰ ਦਿੱਤੀ ਜਾਂਦੀ ਹੈ ਆਪਣੇ ਹੱਕਾਂ ਤੋਂ, ਉਸ ਦੇ ਨਾਲ ਜੋ ਸਲੂਕ ਮਨੂ ਨੇ, ਜੇ ਉਸਦੇ ਤੁਸੀਂ ਇੱਕ ਉਸ ਹਿੰਦੂ ਸਮ੍ਰਿਤੀ ਜਾਂ ਮਨੂ ਸਮ੍ਰਿਤੀ ਦਾ ਕਾਨੂੰਨ ਨੂੰ ਇੰਟਰਪ੍ਰੇਟ ਕਰੋ ਤੇ ਉਹ ਸ਼ਾਇਦ ਮੈਂ ਤੁਹਾਡੀ ਪ੍ਰੈਜ਼ੈਂਸ 'ਚ ਔਰ ਇਸ ਪਬਲਿਕ ਸਿਸਟਮ ਤੋਂ ਮੈਂ ਡਿਸਕਸ ਵੀ ਨਾ ਕਰ ਸਕਾਂ ਕਿ ਕਿਵੇਂ ਔਰਤ ਦੇ ਜ਼ੁਲਮਾਂ ਦੀ ਕਹਾਣੀ ਉਸ ਦੇ ਛੋਟੇ ਬਚਪਨ ਤੋਂ ਹੀ ਸ਼ੁਰੂ ਹੋ ਜਾਂਦੀ ਹੈ। ਲੇਕਿਨ ਦੂਸਰੇ ਪਾਸੇ ਇੱਕ ਮਾਈਥੋਲੋਜੀਕਲ ਕਹਾਣੀਆਂ ਦੇ ਵਿੱਚ ਔਰਤ ਨੂੰ ਦੇਵੀ, ਕੰਨਿਆ ਰੂਪ, ਕੰਜਕਾਂ, ਕੰਨਿਆਦਾਨ, ਜੇ ਕੰਨਿਆਦਾਨ ਦੀ ਅਸੀਂ ਗੱਲ ਵੀ ਕਰੀਏ ਤੇ ਇਹ ਵੈਡਿੰਗ ਦੇ ਲਈ ਲਫ਼ਜ਼ ਜਿਹੜਾ ਸੀ ਉਹ ਕੰਨਿਆਦਾਨ ਸੀ, ਕਿਉਂਕਿ ਇਹ ਸੀ ਕਿ ਵੀ ਇਹ ਸਾਡੀ ਕੰਨਿਆ ਤੇ ਅਸੀਂ ਦੂਸਰਿਆਂ ਨੂੰ ਗਿਫਟ ਕਰ ਰਹੇ ਹਾਂ, ਦਾਨ ਦੇ ਰਹੇ ਹਾਂ। ਇਹ ਇਵੇਂ ਹੀ ਸੀ ਜਿਵੇਂ ਕਿਸੇ ਨੇ ਗਊ ਦਾਨ ਕੀਤਾ ਜਾਂ ਕੋਈ ਹੋਰ ਕੀਤਾ। ਸੋ ਇਹ ਇੱਕ ਕਹਾਣੀ ਜਦੋਂ ਜਿਸ ਸਮਾਜ ਦੇ ਵਿੱਚ ਇਹ ਇੱਕ ਵੈਲ ਇੰਟਰੈਂਚਡ ਹੋਏ, ਔਰ ਇਹੀ ਨਹੀਂ ਹੈ ਕਿ ਵੀ ਇਹ ਸਿਰਫ ਮਨੂ ਜਿਹਦਾ ਟਾਈਮ ਪੀਰੀਅਡ ਜਾਂ ਰਿਗਵੇਦ ਨਾਲ ਜੋੜ ਕੇ ਦੇਖਦੇ ਹਾਂ ਅਸੀਂ, ਤੁਸੀਂ 14ਵੀਂ 15ਵੀਂ ਸਦੀ ਦੇ ਵਿੱਚ ਗੋਸਵਾਮੀ ਤੁਲਸੀਦਾਸ, ਅੱਜ ਜਦੋਂ ਰਾਮ ਮੰਦਰ ਦੀ ਗੱਲ ਹੁੰਦੀ ਹੈ, ਅਯੁੱਧਿਆ ਦੀ ਗੱਲ ਹੁੰਦੀ ਹੈ, ਔਰ ਇਹ ਸਾਰਾ ਹਿੰਦੂਤਵਾ ਜਿਹੜਾ ਅੱਜ ਮੋਦੀ ਬ੍ਰਾਂਡ ਜਾਂ RSS ਬ੍ਰਾਂਡ ਹੈ, ਇਹ ਕੋਈ ਵੇਦਾਂ ਦੇ ਉੱਤੇ ਆਧਾਰਿਤ ਨਹੀਂ ਹੈ। ਇਹ ਤਾਂ ਗੋਸਵਾਮੀ ਤੁਲਸੀਦਾਸ ਦੀ ਤੁਲਸੀ ਰਾਮਾਇਣ ਜਿਹਨੂੰ ਰਾਮਚਰਿਤ ਮਾਨਸ ਕਿਹਾ ਜਾਂਦਾ ਹੈ ਉਹਦੇ ਤੇ ਆਧਾਰਿਤ ਹੈ। ਔਰ ਜਿਹੜੀ ਤੁਲਸੀ ਰਾਮਾਇਣ ਕਰੋੜਾਂ ਹਿੰਦੂ ਘਰਾਂ ਦੇ ਵਿੱਚ ਪੜ੍ਹੀ ਜਾਂਦੀ ਹੈ, ਜਿਸ ਦੀ ਕਥਾ ਕੀਤੀ ਜਾਂਦੀ ਹੈ ਜਿਸ ਰਾਮਾਇਣ ਦੀ, ਔਰ ਉਹਦੇ 'ਚ ਜੇ ਤੁਸੀਂ ਗੋਸਵਾਮੀ ਤੁਲਸੀਦਾਸ ਦਾ ਇਹ ਦਿਓਰਾ ਜਿਹਨੂੰ ਅੱਜ ਵੀ ਜਿਹੜੇ ਕਰੋੜਾਂ ਹਿੰਦੂਆਂ ਦੇ ਘਰਾਂ 'ਚ ਬੜੀ ਲਟਕ ਦੇ ਨਾਲ ਪੜ੍ਹਿਆ ਜਾਂਦਾ ਹੈ ਕਿ ਢੋਰ ਢੋਲ ਸ਼ੂਦਰ ਔਰ ਨਾਰੀ ਚਾਰੋਂ ਤਾੜਨ ਕੇ ਅਧਿਕਾਰੀ, ਕਿ ਢੋਲ ਕਿ ਜਿਹੜਾ ਡਰਮ ਹੈ, ਢੋਰ ਪਸ਼ੂ ਔਰ ਸ਼ੂਦਰ ਅਛੂਤ ਤੇ ਨਾਰੀ ਔਰਤ, ਇਹ ਚਾਰੋਂ ਹੀ ਜਿਹੜੇ ਨੇ ਇਹ ਮਾਰੇ ਜਾਣ ਦੇ ਹੱਕਦਾਰ ਨੇ। ਇਹਨਾਂ ਨੂੰ ਤੁਸੀਂ ਵਿਪ ਕਰੋ, ਇਹਨਾਂ ਨੂੰ ਮਾਰੋ, ਇਹਨਾਂ ਤੇ ਜ਼ੁਲਮ ਕਰੋ। ਇਹ ਜਿਹੜਾ ਇਸੇ ਦੇ ਨੇ ਜਿਵੇਂ ਢੋਲ ਦਾ ਡਗਾ ਵਜਾਉਣ ਦੇ ਲਈ ਅਸੀਂ ਉਸ ਦੇ ਉੱਤੇ ਸੋਟੀਆਂ ਮਾਰਦੇ ਹਾਂ, ਇਸੇ ਤਰ੍ਹਾਂ ਡੰਗਰਾਂ ਨੂੰ ਹਿੱਕਦੇ ਹਾਂ ਅਸੀਂ, ਡੰਗਰਾਂ ਦੇ ਨਾਲ ਕੀ ਕਰਦੇ ਹਾਂ। ਔਰ ਇਸੇ ਤਰ੍ਹਾਂ ਸ਼ੂਦਰ ਔਰ ਨਾਰੀ ਵੀ ਉਹਨਾਂ ਨੂੰ ਕਾਬੂ 'ਚ ਰੱਖਣ ਦੇ ਲਈ ਇਹ ਫਾਰਮੂਲਾ ਇਸਤੇਮਾਲ ਹੋਏ। ਹੁਣ ਜਿਨ੍ਹਾਂ ਦਾ ਫੇਥ ਇਹਦੇ ਨਾਲ ਜੁੜਿਆ ਹੋਏ, ਜਿਨ੍ਹਾਂ ਦੇ ਲਈ ਔਰਤ ਦਾ ਮਤਲਬ, ਔਰ ਮੈਂ ਜੇ ਈਵਨ ਜਿਹੜਾ ਰਿਗਵੇਦ ਬੇਸਡ ਆਰੀਆ ਸਮਾਜ ਸਤਿਆਰਥ ਪ੍ਰਕਾਸ਼ ਦੀ ਗੱਲ ਵੀ ਜੇ ਮੈਂ ਕਰਾਂ, ਜਿਹਨੂੰ ਬੜਾ ਰਿਫਾਰਮ ਵਿਮਨ ਰਾਈਟਸ ਔਰ ਦੂਸਰੇ ਤੀਸਰੇ ਦੇ ਥੱਲੇ ਕਿਹਾ ਜਾਂਦਾ, ਉਹਦੇ 'ਚ ਇੱਕ ਰਸਮ ਜਿਹਨੂੰ ਕਿ ਜਿਹੜਾ ਹਿੰਦੂਆਂ ਦੇ ਪੁਰਾਣੇ ਪੀਰੀਅਡ ਸੀ, ਜਿਹਨੂੰ ਦਿਆਨੰਦ ਨੇ ਜਸਟੀਫਾਈ ਕੀਤਾ, ਨਿਯੋਗ। ਔਰ ਨਿਯੋਗ ਇਹ ਸੀ ਕਿ ਭਾਈ ਜਿਹੜੀ ਕੋਈ ਵੀ ਔਰਤ ਜਿਹੜੀ ਅਦਰਵਾਈਜ਼ ਵਾਂਝ ਹੈ ਉਹ ਬੱਚਾ ਪੈਦਾ ਨਹੀਂ ਕਰ ਸਕਦੀ, ਉਹ ਸੱਜ ਧੱਜ ਕੇ ਜੰਗਲ ਦੇ ਵਿੱਚ ਜਾਏ, ਰਿਸ਼ੀਆਂ ਮੁਨੀਆਂ ਤੋਂ ਜਿਹੜੀ ਹੈ ਔਲਾਦ ਪੈਦਾ ਕਰਨਾ ਉਹਨੂੰ ਬੜਾ ਚੰਗਾ ਕੰਮ ਮੰਨਿਆ ਜਾਂਦਾ ਸੀ, ਕਿਉਂਕਿ ਉਹਨਾਂ ਦੇ ਮੁਤਾਬਕ ਔਰਤ ਦਾ ਇੱਕੋ ਇੱਕ ਰੋਲ ਬੱਚੇ ਜੰਮਣਾ ਹੈ। ਔਰ ਉਹ ਈਵਨ ਇਸ ਕਿਸਮ ਦੀਆਂ ਹੋਰ ਬਹੁਤ ਸਾਰੀਆਂ ਜਿਹੜੀਆਂ ਬਦ ਇਖਲਾਕੀ ਦੀਆਂ ਗੱਲਾਂ ਉਹਨਾਂ ਦੇ ਉਸ ਸਾਰੇ ਸਿਸਟਮ ਦਾ ਹਿੱਸਾ ਰਹੀਆਂ ਨੇ। ਲੇਕਿਨ ਜਦੋਂ ਇਹ ਦਾਅਵਾ ਕੀਤਾ ਗਿਆ ਕਿ ਜੀ ਦੇਖੋ ਸਾਡਾ ਕਨਸਟੀਟਿਊਸ਼ਨ ਦੁਨੀਆ ਦਾ ਸਭ ਤੋਂ ਵੱਡਾ ਕਨਸਟੀਟਿਊਸ਼ਨ ਮਾਡਰਨ, ਅਸੀਂ ਔਰਤਾਂ ਨੂੰ ਵੋਟ ਦਾ ਹੱਕ ਦੇ ਦਿੱਤਾ ਹੈ ਔਰ ਬਰਾਬਰ ਦਾ ਜਿਹੜੇ ਨੇ, ਦੇਖੋ ਸਾਡੀ ਪ੍ਰਾਈਮ ਮਿਨਿਸਟਰ ਇੰਦਰਾ ਗਾਂਧੀ ਅਸੀਂ ਬਣਾਤੀ, ਅਸੀਂ ਇੱਧਰ ਹੋ ਗਿਆ ਉੱਧਰ ਹੋ ਗਿਆ। ਹੁਣ ਜਦੋਂ ਅਸੀਂ ਔਰਤ ਦੇ ਹਵਾਲੇ ਨਾਲ ਗੱਲ ਕਰ ਰਹੇ ਹਾਂ, ਔਰ ਜਿਸ ਕੇਸ ਦਾ ਜ਼ਿਕਰ ਅਸੀਂ ਕੱਲ ਕੀਤਾ ਸੀ ਮਨੀਸ਼ਾ ਦਾ, ਜਿਹੜੀ ਘਟਨਾ ਇਸ ਵੇਲੇ ਜਿਹਦੇ ਥੱਲੇ ਭਾਰਤ ਭਰ ਦੇ ਵਿੱਚ ਘੱਟੋ ਘੱਟ ਜਿਹੜੇ ਜਾਗਦੀਆਂ ਜ਼ਮੀਰਾਂ ਵਾਲੇ ਨੇ, ਜਿਹੜੇ ਇਮਾਨਦਾਰੀ ਦੇ ਨਾਲ ਸਮਝਦੇ ਨੇ ਕਿ ਭਾਈ ਇਹ ਜਿਹੜਾ ਗੁੰਡਾ ਐਲੀਮੈਂਟ ਚਾਰ ਚਫੇਰੇ ਜਿਹਨੂੰ ਕਾਨੂੰਨ ਦੀ ਪ੍ਰੋਟੈਕਸ਼ਨ ਹੈ,
ਜਿਸ ਨੂੰ ਜਿਹੜਾ ਮੀਡੀਆ ਦੀ ਪ੍ਰੋਟੈਕਸ਼ਨ ਹੈ, ਜੀ। ਉਹ ਕਨਪਾਟਾ ਜੋਗੀ ਜਿਹੜਾ ਗੁੰਡਾ ਆਦਿੱਤਿਆਨਾਥ ਯੋਗੀ ਯੂਪੀ 'ਚ ਬੈਠਾ ਹੋਇਆ ਹੈ, ਔਰ ਜਿਹੜਾ ਦਿੱਲੀ ਦੇ ਵਿੱਚ ਮੋਦੀ ਔਰ ਅਮਿਤ ਸ਼ਾਹ ਬਦਮਾਸ਼ਾਂ ਦਾ ਟੋਲਾ, ਇਹਨਾਂ ਦੀ ਪੂਰੀ ਹਮਾਇਤ ਹੈ ਕਿ ਇਸ ਸਾਰੇ 'ਚ ਉਹਨਾਂ ਨੂੰ ਲੱਗਦਾ ਹੈ ਕਿ ਵੀ ਜੋ ਕੁਝ ਚੱਲ ਰਿਹਾ ਹੈ ਤਾਂ ਕਿਸੇ ਦੀ ਵੀ ਬੱਚੀ ਮਹਿਫੂਜ਼ ਨਹੀਂ ਹੈ, ਕਿਸੇ ਦਾ ਵੀ ਘਰ ਮਹਿਫੂਜ਼ ਨਹੀਂ ਹੈ। ਔਰ ਇਸ ਸਭ ਦੇ ਉੱਤੇ ਜਦੋਂ ਹੁਣ, ਔਰ ਇਹ ਜਦੋਂ ਅਸੀਂ ਮਨੀਸ਼ਾ ਦਾ ਕੇਸ ਕੱਲ ਵੀ ਡਿਸਕਸ ਕੀਤਾ ਸੀ ਕਿ ਗੱਲ ਇਹ ਨਹੀਂ ਕਿ ਇੱਕ 19-20 ਸਾਲਾ ਬੱਚੀ ਜਿਸ ਦੇ ਨਾਲ ਇਸ ਕਿਸਮ ਦਾ ਉਹ ਆਪਣੀ ਮਾਂ ਦੇ ਨਾਲ, ਔਰ ਮਾਂ ਉਹਦੀ ਕੁਛ ਗਜ਼ ਦੀ ਵਿੱਥ ਦੇ ਉੱਤੇ ਹੈ, ਉਹ ਇੱਕ ਖੇਤ ਦੀ ਵੱਟ ਤੋਂ ਜਿਹੜਾ ਹੈ ਉਹ ਜਿਹੜੇ ਨੇ ਉਹ ਪੱਠੇ ਵੱਢ ਰਹੀਆਂ ਨੇ, ਔਰ ਮਾਂ ਬੋਲੀ ਆ, ਉਹਨੂੰ ਸੁਣਦਾ ਨਹੀਂ ਹੈ। ਔਰ ਜੋ ਬੱਚੀ ਦੇ ਨਾਲ ਹੋ ਰਿਹਾ ਉਹ ਕੁਛ ਉਹ ਇਹ ਰੋ ਰਹੀ ਹੈ ਕਿ ਰੱਬ ਨੇ ਮੇਰੇ ਕੰਨ ਕਿਉਂ ਖੋਲੇ ਮੇਰੀ ਸੁਣਨ ਦੀ, ਕਿ ਮੇਰੀ ਬੱਚੀ ਨਾਲ ਇਹ ਹੋ ਰਿਹਾ ਔਰ ਮੈਂ ਉਹਦੀ ਮਦਦ ਤੇ ਨਹੀਂ ਪਹੁੰਚ ਸਕੀ। ਔਰ ਫਿਰ ਜਿਵੇਂ ਉਹਨੂੰ ਰੋਲਿਆ ਗਿਆ 15 ਦਿਨ ਪਹਿਲਾਂ ਅਲੀਗੜ੍ਹ ਦੇ ਇੱਕ ਹਸਪਤਾਲ 'ਚ, ਫਿਰ ਜਦੋਂ ਤੱਕ ਉਹਨੂੰ ਦਿੱਲੀ ਪਹੁੰਚਾਇਆ ਗਿਆ। ਔਰ ਫਿਰ ਕੱਲੀ ਗੱਲ ਇਹ ਨਹੀਂ ਹੈ ਕਿਵੇਂ ਉਸ ਦਾ, ਜਿਵੇਂ ਕਿਸੇ ਵੇਲੇ ਕੋਈ ਕਿਸੇ ਨੂੰ ਬਦਅਸੀਸ ਦਿੰਦਾ ਸੀ ਕਿ ਜਾ ਤੇਰਾ ਮੁਰਦਾ ਰੁਲੇ, ਹੁਣ ਕਿਵੇਂ ਉਹਦੀ ਡੈੱਡ ਬਾਡੀ ਜਿਹਨੂੰ ਉਹਨਾਂ ਦੇ ਮਾਂ ਪਿਓ ਨੂੰ ਘਰ 'ਚ ਧੱਕ ਕੇ ਪੁਲਿਸ ਜਿਹੜੀ ਹੈ ਅੱਧੀ ਰਾਤ ਜਿਹੜੀ ਹੈ 1:30-2 ਵਜੇ ਜਾ ਕੇ ਉਹਨੂੰ ਉਸ ਸਿਵਿਆਂ ਦੇ ਵਿੱਚ ਸਾੜ ਦਿੰਦੇ ਹੈ, ਔਰ ਉਹ ਮਾਪਿਓ ਭਰਾ ਭੈਣ ਜਾ ਵੀ ਨਹੀਂ ਸਕਦੇ ਹੈ। ਔਰ ਹੁਣ ਜਦੋਂ ਕਿ ਪੁਲਿਸ ਇਹ ਕਹਿ ਰਹੀ ਜੀ ਜਿਹੜੀ ਮੈਡੀਕਲ ਰਿਪੋਰਟ ਹੈ ਉਹ ਇਹ ਕਹਿ ਰਹੀ ਵੀ ਉਹਦੇ ਨਾਲ ਜਬਰ ਜਨਾਹ ਨਹੀਂ ਹੋਇਆ, ਉਹਦੇ ਨਾਲ ਰੇਪ ਨਹੀਂ, ਉਹਦੀ ਰੀੜ੍ਹ ਦੀ ਹੱਡੀ ਵੀ ਨਹੀਂ ਸੀ ਟੁੱਟੀ। ਇਹ ਵੀ ਕਿਉਂਕਿ ਇਹ ਸਾਰਾ ਕਾਰਾ ਹੀ ਇਸ ਲਈ ਕੀਤਾ ਗਿਆ ਹੈ ਕਿ ਇਹ ਇਕੱਲਾ ਇਹ ਨਹੀਂ ਹੈ ਵੀ ਇੱਕ ਲੈਵਲ ਤੋਂ ਜਿਹੜਾ ਉਹ ਦਬਾਉਣ ਦੀ ਕੋਸ਼ਿਸ਼ ਕੀਤੀ ਗਈ, ਕਿਉਂਕਿ ਇਹ ਕੁਕਰਮ ਕਰਨ ਵਾਲੇ 4 ਠਾਕਰਾਂ ਦੇ ਮੁੰਡੇ ਰਾਜਪੂਤਾਂ ਦੇ, ਜਿਹੜਾ ਇਹ ਕਨਪਾਟਾ ਜੋਗੀ ਹੈ ਇਸ ਦਾ ਕਬੀਲਾ, ਉਹਨਾਂ ਨੂੰ ਪ੍ਰੋਟੈਕਟ ਕਰਨ ਲਈ ਕਿ ਭਾਈ ਇਹ ਰੇਪ ਨਹੀਂ ਹੈ, ਔਰ ਇਹਨੂੰ ਵੀ ਚੋਰੀ ਦਾ ਕੇਸ ਬਣਾ ਦੇਣਾ ਸੀ ਜੇ ਇਹਨਾਂ ਨੇ ਹੁਣ ਤੱਕ ਰੌਲਾ ਨਾ ਹੁੰਦਾ ਜੀ ਉਹਨਾਂ ਦੇ ਖੇਤਾਂ 'ਚ ਉਹ ਪੱਠੇ ਵੱਢਣ ਗਈਆਂ ਸੀ, ਉਹ ਮਾਲਕ ਨੇ, ਕਿਉਂਕਿ ਉਹ ਸਾਰਾ ਪਿੰਡ ਠਾਕਰਾਂ ਦਾ, ਸਿਰਫ 15 ਪਰਿਵਾਰ ਇਹਨਾਂ ਗਰੀਬ ਦਲਿਤਾਂ ਦੇ ਨੇ। ਔਰ ਇਹ ਜਿਹੜੀ ਕਹਾਣੀ ਹੈ ਇਹ ਤਾਂ 4 ਚਫੇਰੇ ਚੱਲ ਹੀ ਰਹੀ ਸੀ, ਪਰ ਉੱਪਰੋਂ ਥਲੀ ਮੈਂ ਸਮਝਦਾ ਵੀ ਕਈ ਵਾਰ ਕੁਝ ਜਿਹੜੀਆਂ ਘਟਨਾਵਾਂ ਵਾਪਰ ਤਾਂ ਉੱਥੇ ਰੋਜ਼ਾਨਾ ਹੀ ਰਹੀਆਂ, ਔਰ ਪਤਾ ਨਹੀਂ ਹੈ ਈਵਨ ਉਹਦਾ 100ਵਾਂ ਹਿੱਸਾ ਵੀ ਕਦੇ ਰਿਪੋਰਟ ਨਹੀਂ ਹੁੰਦਾ। ਲੇਕਿਨ ਜਦੋਂ ਥੋੜੀ ਬਹੁਤ ਜਾਗਰੂਕਤਾ ਹੁੰਦੀ ਹੈ ਔਰ ਦਲਿਤ ਜਿਹੜੇ ਜਿਨ੍ਹਾਂ ਦੇ ਨਾਲ ਇਹ ਧੱਕਾ, ਕਿਉਂਕਿ ਇਹ ਔਰਤਾਂ ਤਾਂ ਉਸ ਜਿਹਨੂੰ ਤੁਸੀਂ ਕਹੋ ਵੀ ਦੋਹਰੇ ਜ਼ੁਲਮ ਦਾ ਸ਼ਿਕਾਰ ਨੇ। ਇੱਕ ਤਾਂ ਅਛੂਤ ਜਿਹੜਾ ਇਹਨਾਂ ਨੇ ਬਣਾਇਆ ਹੋਇਆ ਦਲਿਤ ਹੋਣ ਦੇ ਨਾਤੇ, ਉਹਨਾਂ ਦੀ ਕੋਈ ਆਵਾਜ਼ ਨਹੀਂ ਹੈ, ਉਹ ਹੈਵ ਨਾਟ ਨੇ, ਪਿੰਡਾਂ 'ਚ ਵੀ ਡਿਸਐਡਵਾਂਟੇਜ ਪੋਜੀਸ਼ਨ 'ਚ ਨੇ, ਔਰ ਉਹਦੇ ਚੋਂ ਦੂਸਰੇ ਹਾਈ ਕਾਸਟ ਉਹਨਾਂ ਦੇ ਬੈਰੀਅਰ ਲਾ ਦਿੰਦੇ ਨੇ ਕਿ ਵੀ ਤੁਹਾਨੂੰ ਕੁਝ ਲੈਣ ਨਹੀਂ ਦੇਣਾ। ਦੂਸਰੀਆਂ ਔਰਤਾਂ ਨੇ। ਸੋ ਕੱਲਾ ਇਹ ਨਹੀਂ ਹੈ ਕਿ ਵੀ ਉਹ ਇੱਕ ਜਿਹੜਾ ਇੱਕ ਪੈਟਰੀਆਰਕੀ ਵਾਲਾ ਸਮਾਜ ਹੈ ਜਾਂ ਹਾਈ ਕਾਸਟ ਸੁਸਾਇਟੀ ਹੈ, ਉਸ ਦਾ ਉਹ ਜ਼ਾਤ ਪਾਤ ਵੀ ਹੈ, ਉਹ ਮੈਨ ਮੇਡ ਸੁਸਾਇਟੀ ਵੀ ਹੈ, ਫਿਰ ਉਹ ਡਿਪਰਾਈਵਡ ਵੀ ਨੇ, ਉਹਨਾਂ ਦੇ ਕੋਲ ਕੁਝ ਨਹੀਂ ਹੈ, ਫਿਰ ਉਹਨਾਂ ਦੀ ਆਵਾਜ਼ ਵੀ ਨਹੀਂ ਹੈ, ਕਿਉਂਕਿ ਜਿੰਨੇ ਇੰਸਟਰੂਮੈਂਟ ਆਫ ਦਾ ਸਟੇਟ ਨੇ ਉਹ ਮੀਡੀਆ ਹੋਏ, ਜਿਹੜਾ ਅੱਜ ਮੀਡੀਆ ਨੂੰ ਅਸੀਂ ਇੰਡੀਪੈਂਡੈਂਟ ਤਾਂ ਦੂਰ ਦੀ ਗੱਲ, ਉਹ ਬਿਲਕੁਲ ਹੀ ਇੰਸਟਰੂਮੈਂਟ ਆਫ ਦਾ ਸਟੇਟ, ਉਹ ਅਦਾਲਤਾਂ ਹੋਣ, ਉਹ ਸਿਸਟਮ ਹੋਏ। ਕਿਉਂਕਿ ਜੇ ਤੁਸੀਂ ਪੁਰਾਣੇ ਕੇਸਾਂ ਦਾ ਵੀ ਸਾਰਾ ਕੱਢ ਕੇ ਦੇਖ ਲਓ, ਜਿਹੜੇ ਕੇਸ ਬੜੇ ਜਿਹੜੇ ਨੇ ਜਿਨ੍ਹਾਂ ਦੀ ਪਬਲਿਸਿਟੀ ਹੋਈ ਜਾਂ ਦੂਜਾ, ਇਨ ਦਾ ਐਂਡ ਰਿਜ਼ਲਟ ਉਹੀ ਹੁੰਦਾ ਹੈ ਕਿ ਲੈਕ ਆਫ ਐਵੀਡੈਂਸ ਹੈ ਜੀ, ਕੁਛ ਨਹੀਂ ਹੈ ਜੀ। ਔਰ ਜਦੋਂ ਹੁਣ ਅਸੀਂ ਕੱਲ ਬਾਬਰੀ ਮਸਜਿਦ ਦੀ ਗੱਲ ਕੀਤੀ ਵੀ ਇੱਕ ਪਾਸੇ ਤਾਂ 9 ਨਵੰਬਰ 2019 ਨੂੰ ਸੁਪਰੀਮ ਕੋਰਟ ਕਹਿੰਦਾ ਹੈ ਜੀ ਕਿਉਂਕਿ ਇਹ ਹਿੰਦੂਆਂ ਦੀ ਆਸਥਾ ਹੈ ਤੇ ਇਹ ਦੇ ਦਿਓ ਇਹਨਾਂ ਨੂੰ। ਕੱਲ ਜਦੋਂ ਅਸੀਂ 30 ਸਤੰਬਰ ਤੇ ਨੂੰ ਗੱਲ ਕੀਤੀ ਤੇ ਉਹਨਾਂ ਦੀ ਜਿਹੜਾ ਉਹ ਲਖਨਊ ਬੇਸ ਜਿਹੜਾ ਸਪੈਸ਼ਲ ਕੋਰਟ ਹੈ CBI ਦਾ, ਉਹ ਇਹ ਕਹਿੰਦਾ ਜੀ ਨਹੀਂ ਨਹੀਂ ਇਹਨਾਂ ਦੇ ਖਿਲਾਫ ਇਨਫ ਐਵੀਡੈਂਸ ਨਹੀਂ ਹੈ, ਕਿਉਂਕਿ ਜਿਹੜੀਆਂ ਕਲਿੱਪਿੰਗਸ ਮੀਡੀਆ ਰਿਪੋਰਟਿੰਗ ਇਹ ਕ੍ਰੈਡੀਬਲ ਐਵੀਡੈਂਸ ਨਹੀਂ ਹੈ, ਇਹ ਕਲੀਨ ਐਵੀਡੈਂਸ ਲਿਆਓ। ਸੋ ਮਤਲਬ ਇਹ ਹੈ ਕਿ ਆਲਰੇਡੀ ਜਿਹੜੇ 45 ਕੇ 46 ਕ੍ਰਿਮੀਨਲ ਸੀ ਉਹਨਾਂ ਚੋਂ 13-14 ਪਹਿਲਾਂ ਹੀ ਮਰ ਚੁੱਕੇ ਨੇ, 28 ਸਾਲ ਡੀਕਦੇ ਰਹੇ, ਤੇ ਜਿਹੜੇ 32 ਬਚੇ ਸੀ ਉਹ ਸਾਰੇ ਹੀ, ਔਰ ਉਹ ਕਹਿ ਰਹੇ ਨੇ ਕਿ ਜੀ ਦੇਖੋ ਜਿਹੜੀ ਹੈ ਭਗਵਾਨ ਰਾਮ ਕੀ ਕਿਰਪਾ हुई, सत्य की जीत हुई। ਇਹ ਉਹਨਾਂ ਦੇ ਕਹਿ ਰਹੇ ਨੇ ਮਹੰਤ ਵੀ, ਅਡਵਾਨੀ ਵੀ, ਮੁਰਲੀ ਮਨੋਹਰ ਜੋਸ਼ੀ ਵੀ। ਔਰ ਇਹ ਜਦੋਂ ਕਿ ਇੱਕ ਪਾਸੇ ਅਦਾਲਤੀ ਸਿਸਟਮ ਦਾ ਇਹ ਜਨਾਜ਼ਾ ਨਿਕਲ ਰਿਹਾ ਹੈ, ਦੂਸਰੇ ਪਾਸੇ ਇਹ ਘਟਨਾਵਾਂ। ਔਰ ਮੈਂ ਅੱਜ ਰਾਹਤ ਇੰਦੌਰੀ ਜਿਹੜੇ ਵੱਡੇ ਸ਼ਾਇਰ ਹੋਏ ਨੇ, ਹੁਣ ਕੁਝ ਹਫ਼ਤੇ ਪਹਿਲਾਂ ਹੀ COVID-19 ਨਾਲ ਉਹਨਾਂ ਦੀ ਡੈਥ ਹੋਈ, ਉਹਨਾਂ ਦਾ ਇੱਕ ਕਪਲੇਟ ਹੈ, ਇਨਸਾਫ
जालिमों की हमायत में जाएगा, यही हाल रहा तो अदालत कौन जाएगा। देखो इंसाफ जालिमों की हमायत में जाएगा, यही हाल रहा तो अदालत कौन जाएगा। ਹੁਣ ਇਹਨੂੰ ਹੀ ਕਹਿੰਦੇ ਨੇ ਵੀ ਹਰ ਚੀਜ਼ ਤੋਂ ਵਿਸ਼ਵਾਸ ਉੱਠ ਜਾਣਾ, ਫੇਥ ਉੱਠ ਜਾਣਾ। ਔਰ ਅੱਜ ਗੁੰਡਿਆਂ ਦਾ ਔਰ ਇਹ ਹਿੰਦੂਤਵੀ ਗੁੰਡਾਗਰਦੀ ਦਾ ਆਲਮ ਇਹ ਹੈ ਕਿ ਈਵਨ ਉਹਨਾਂ ਨੇ ਉਸ ਹਾਥਰਸ ਜ਼ਿਲ੍ਹੇ ਨੂੰ ਹੀ ਆਊਟ ਆਫ ਰੀਚ ਕਰ ਦਿੱਤਾ ਹੈ ਤਾਂ ਕਿ ਉੱਥੇ ਕੋਈ ਪਹੁੰਚ ਨਾ ਸਕੇ। ਕੋਈ ਪ੍ਰੋਟੈਸਟ ਤਾਂ ਦੂਰ ਦੀ ਗੱਲ, ਇਹ ਕਹਿ ਕੇ ਕਿ ਜੇ ਕੋਈ ਗੱਲ ਕਰਦਾ ਹੈ ਤੇ ਉਹ ਕੋਵਿਡ-19 ਐਪੀਡੈਮਿਕ ਐਕਟ ਦੇ ਥੱਲੇ ਉਹਨਾਂ ਨੂੰ ਕਰ ਲੈਂਦੇ ਨੇ। ਦਫਾ 144 ਲਾਈ ਹੋਈ ਹੈ। ਹੁਣ ਈਵਨ ਕਿਸਾਨਾਂ ਦੇ ਮੁੱਦੇ ਦੇ ਉੱਤੇ ਸ਼ੰਭੂ ਬੈਰੀਅਰ ਦੇ ਉੱਤੇ ਚੰਡੀਗੜ੍ਹ ਦੀ ਦਫਾ 144 ਹੈ ਔਰ ਉੱਥੇ ਉਹਨਾਂ ਨੇ ਕਿਵੇਂ ਬਾਰਬੈਰਿਟੀ ਦਿਖਾਈ ਹੈ। ਹੁਣ ਈਵਨ ਅੱਜ ਹਾਲ ਇਹ ਹੈ, ਔਰ ਇਹ ਗੱਲ ਜਦੋਂ ਇੱਕ ਸਿਆਣੇ ਉਸ ਰਬਾਈ ਨੇ ਕਹੀ ਸੀ ਨਾਜ਼ੀਆਂ ਦੇ ਜ਼ੁਲਮਾਂ ਦੇ ਸਾਹਮਣੇ ਕਿ ਕਿਵੇਂ ਲੋਕ ਇੱਕ ਇੱਕ ਕਰਕੇ ਚੁੱਪ ਬੈਠੇ ਰਹੇ ਕਿ ਭਾਈ ਉਹ ਜਿਹੜੇ ਨੇ ਇੱਕ ਯਹੂਦੀ ਦੇ ਪਿੱਛੇ ਆਏ, ਮੈਂ ਚੁੱਪ ਰਿਹਾ ਕਿਉਂਕਿ ਮੈਂ ਯਹੂਦੀ ਨਹੀਂ ਸੀ। ਉਹਨਾਂ ਨੇ ਇੱਕ ਕੈਥੋਲਿਕ ਨੂੰ ਟਾਰਗੇਟ ਕੀਤਾ, ਮੈਂ ਚੁੱਪ ਰਿਹਾ ਕਿਉਂਕਿ ਮੈਂ ਉਹ ਨਹੀਂ ਸੀ। ਫਿਰ ਉਹ ਇੱਕ ਕਮਿਊਨਿਸਟ ਨੂੰ ਮਾਰਨ ਆਏ, ਨਾਜ਼ੀਆਂ ਦੀ ਗੱਲ, ਮੈਂ ਚੁੱਪ ਰਿਹਾ ਕਿਉਂਕਿ ਮੈਂ ਕਮਿਊਨਿਸਟ ਨਹੀਂ ਸੀ। ਫਿਰ ਉਹਨਾਂ ਨੇ ਇੱਕ ਸਿਵਲ ਲਿਬਰਟੇਰੀਅਨ ਨੂੰ ਟਾਰਗੇਟ ਕੀਤਾ, ਮੈਂ ਚੁੱਪ ਰਿਹਾ, ਮੈਂ ਉਹ ਨਹੀਂ ਸੀ। ਫਿਰ ਉਹ ਮੈਨੂੰ ਮਾਰਨ ਆਏ ਤੇ ਮੈਂ ਪਿੱਛੇ ਮੁੜ ਕੇ ਦੇਖਿਆ ਕਿ ਕੋਈ ਵੀ ਨਹੀਂ ਬਚਿਆ ਸੀ। ਕਿਉਂਕਿ ਇਹੀ ਹਾਲ ਅੱਜ ਹਾਲਤ ਇਹ ਹੈ ਕਿ ਵੀ ਹੁਣ ਬੇਸ਼ੱਕ ਇਹਨਾਂ ਦੀਆਂ ਨੀਤੀਆਂ ਕਾਂਗਰਸ ਦੀਆਂ ਜਾਂ ਇਹਨਾਂ ਦਾ ਆਪਣਾ ਰਜੀਮ ਕੀ ਰਿਹਾ, ਇਹਨਾਂ ਨੇ ਹੀ ਬਾਬਰੀ ਮਸਜਿਦ ਦਾ ਦਰਵਾਜ਼ਾ ਵੀ ਇਹਨੇ ਖੋਲਿਆ, ਰਾਜੀਵ ਗਾਂਧੀ ਨੇ, ਔਰ ਅਦਰ ਵੇ ਅਰਾਊਂਡ। ਕਿਉਂਕਿ ਦੇਖੋ ਮਾਹੌਲ ਉੱਥੇ ਉਹ ਸਿਰਜਿਆ ਜਾ ਚੁੱਕਾ ਹੈ ਕਿ ਜਦੋਂ ਅਫਜ਼ਲ ਗੁਰੂ ਨੂੰ ਫਾਂਸੀ ਦਿੱਤੀ ਗਈ ਬੇਗੁਨਾਹ ਨੂੰ, ਤੇ ਸੁਪਰੀਮ ਕੋਰਟ ਆਪਣੇ ਫੈਸਲੇ 'ਚ ਲਿਖਦਾ ਹੈ ਕਿ ਜਿਹੜੀ ਕਲੈਕਟਿਵ ਵਿਲ ਆਫ ਦਾ ਪੀਪਲ ਹੈ, ਉਹਨਾਂ ਨੇ ਕਿਹਾ ਕਿ ਭਾਵੇਂ ਸਰਕਮਸਟੈਂਸ਼ੀਅਲ ਵੀ ਐਵੀਡੈਂਸ ਨਹੀਂ ਹੈ ਪਰ ਕਲੈਕਟਿਵ ਵਿਲ ਆਫ ਦਾ ਪੀਪਲ ਹੈ ਜਿਹਨੂੰ ਸੈਟੀਸਫਾਈ ਕਰਨ ਲਈ ਜ਼ਰੂਰੀ ਹੈ ਕਿ ਉਹਨੂੰ ਫਾਂਸੀ ਦਿੱਤੀ ਜਾਏ। ਹੁਣ ਇਹੀ ਕਲੈਕਟਿਵ ਵਿਲ ਦੇ ਥੱਲੇ ਨਾਲ ਉਹਦੇ ਫੇਥ ਜੋੜ ਦਿੱਤਾ ਜਦੋਂ 9 ਨਵੰਬਰ 2019 ਨੂੰ ਬਾਬਰੀ ਮਸਜਿਦ ਦਿੱਤੀ ਗਈ ਕਿ ਭਾਈ ਇੱਥੇ ਮੰਦਿਰ ਬਣਾ ਲਓ ਹੁਣ। ਔਰ ਇਹੀ ਕੱਲ ਜਦੋਂ ਫੈਸਲਾ ਸੁਣਾਇਆ ਗਿਆ, ਇਹੀ ਕਲੈਕਟਿਵ ਵਿਲ ਹੈ ਜਿਹਦੇ ਸਾਹਮਣੇ ਹੈ ਕਿ ਵੀ ਠੀਕ ਹੈ ਇਹ ਸਾਰੇ ਇਹਨਾਂ ਨੂੰ ਛੱਡਣਾ ਹੈ ਕਿਉਂਕਿ ਇਹ ਤਾਂ ਰਾਮ ਜੀ ਦੇ ਰਾਹ ਤੇ ਚੱਲਦੇ ਆ। ਇਹਨਾਂ ਨੇ ਜਿਹੜਾ ਉਹ ਬੜਾ ਪਾਇਸ ਐਕਟ ਕੀਤਾ ਹੈ ਕਿ ਉੱਥੇ ਉਹਨਾਂ ਨੇ ਮੰਦਿਰ ਬਣਾਉਣ ਦੀ ਗੱਲ ਕੀਤੀ। ਔਰ ਇਹੀ ਨਹੀਂ ਹੈ, ਜਦੋਂ ਇੱਕ ਪਾਸੇ ਇਹ ਪਾਰਟ ਚੱਲ ਰਿਹਾ ਹੈ ਕਿ ਭਾਈ ਦਲਿਤਾਂ ਦੇ ਉੱਤੇ ਬੱਚਿਆਂ ਦੇ ਉੱਤੇ ਜ਼ੁਲਮ, ਨਾਲ ਦੀ ਨਾਲ ਜਿਹੜਾ ਦੂਸਰਾ ਆ ਗਿਆ ਕਿ ਭਾਈ ਉਹਨਾਂ ਨੇ ਜਿਹੜੀਆਂ ਉੱਚੀਆਂ ਜਾਤਾਂ ਵਾਲਿਆਂ ਨੇ, ਸਵਰਨ ਜਾਤੀਆਂ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ, ਉਹਨਾਂ ਨੇ ਵੀ ਪ੍ਰਿਪੇਅਰ ਟੂ ਬੀ ਮੋਰ ਸ਼ੌਕਡ। ਸਵਰਨਾ ਪਰਿਸ਼ਦ allegedly comes out in support of Hathras rapists, say innocents are being framed। ਇਹ ਉੱਚੀਆਂ ਜਾਤਾਂ ਵਾਲੇ ਪ੍ਰੋਟੈਸਟ ਕਰ ਰਹੇ ਨੇ। ਦੇਖੋ ਜੀ, ਇਹ ਤਾਂ ਸਾਡੇ ਬੰਦਿਆਂ ਨੂੰ ਖਾਮਖਾ, ਇਹ ਤਾਂ ਬਿਲਕੁਲ ਬੇਗੁਨਾਹ ਨੇ। ਹੁਣ ਜਦੋਂ ਪੁਲਿਸ ਕਹਿ ਰਹੀ ਹੈ ਕਿ ਉਹਦੇ ਨਾਲ ਰੇਪ ਨਹੀਂ ਹੋਇਆ, ਇਹ ਯੋਗੀ ਦੀ ਪੁਲਿਸ ਔਰ ਦੂਜੇ ਉਹਨਾਂ ਨੂੰ ਹੀ ਪ੍ਰੋਟੈਕਟ ਕਰ ਰਹੀ ਹੈ ਕਿ ਜੇ ਉਹ ਤਾਂ ਟ੍ਰੈਸ ਪਾਸ ਕਰ ਰਹੀਆਂ ਸੀ, ਮਾਂ ਧੀਆਂ ਉਹਨਾਂ ਦੇ ਖੇਤਾਂ 'ਚ ਆਈਆਂ, ਉਹਨਾਂ ਨੇ ਰੋਕਿਆ, ਉਹ ਅੱਗੋਂ ਉਹਨਾਂ ਨੂੰ ਪੈ ਗਈਆਂ, ਉਹਨਾਂ ਦੇ ਸੱਟ ਲੱਗੀ, ਮਰ ਗਈਆਂ, ਮਰ ਗਈ ਉਹ, ਔਰ ਕੋਈ ਰੇਪ ਨਹੀਂ ਹੋਇਆ। ਔਰ ਉਹ ਕਹਿ ਰਹੇ ਨੇ ਜੀ ਇਹ ਸਾਡੇ ਇਨੋਸੈਂਟਸ ਨੂੰ ਫਰੇਮ ਕੀਤਾ ਜਾ ਰਿਹਾ। ਲੇਕਿਨ ਈਵਨ ਇਸ ਘਟਨਾ ਦੇ ਪ੍ਰੋਟੈਸਟ ਵਿੱਚ ਵੀ ਤੁਸੀਂ ਉਸ ਇਲਾਕੇ ਤੱਕ ਪਹੁੰਚ ਨਹੀਂ ਕਰ ਸਕਦੇ। ਔਰ ਅੱਜ ਜਦੋਂ ਕਿ ਰਾਹੁਲ ਗਾਂਧੀ ਔਰ ਪ੍ਰਿਯੰਕਾ ਗਾਂਧੀ ਨੇ, ਔਰ ਦਰਸ਼ਕ ਸਕਰੀਨ ਦੇ ਉੱਤੇ ਪਿਕਚਰਸ ਦੇਖ ਸਕਦੇ ਨੇ, ਨੋਇਡਾ ਤੋਂ ਜਿਹੜਾ ਉਹਨਾਂ ਨੇ ਮਾਰਚ ਕਰਨ ਦੀ ਕੋਸ਼ਿਸ਼ ਕੀਤੀ ਕਿਉਂਕਿ ਨੋਇਡਾ ਦੇ ਨਾਲ ਹੀ ਯੂਪੀ ਦਾ ਬਾਰਡਰ ਲੱਗਦਾ ਹੈ, ਵੈਸਟਰਨ ਯੂਪੀ ਦਾ। 200 ਦੇ ਕਰੀਬ ਪਾਰਟੀ ਵਰਕਰ ਸੀ ਔਰ ਜਿਵੇਂ ਪੁਲਿਸ ਨੇ ਧੱਕਾ ਮੁੱਕੀ ਕੀਤੀ, ਈਵਨ ਰਾਹੁਲ ਗਾਂਧੀ ਥੱਲੇ ਡਿੱਗ ਪਿਆ ਉਹਨੂੰ। ਔਰ ਜਿਹੜਾ ਇਹੀ ਨਹੀਂ ਕਿ ਵੀ ਉਹਨਾਂ ਨੂੰ ਉੱਥੇ ਬੰਦ ਕਰ ਦਿੱਤਾ, ਜਾਣ ਨਹੀਂ ਦਿੱਤਾ ਹੈ, ਉਹਨਾਂ ਨੇ ਇਹ ਜਿਹੜਾ ਐਕਟ ਐਪੀਡੈਮਿਕ ਡਿਜ਼ੀਜ਼ ਐਕਟ ਲਾ ਕੇ ਕਿ ਜੀ ਦੇਖੋ ਸੋਸ਼ਲ ਡਿਸਟੈਂਸਿੰਗ ਨਹੀਂ ਕੀਤੀ, ਫੇਸ ਮਾਸਕ ਨਹੀਂ ਸੀ ਪਾਈਆਂ ਹੋਈਆਂ, ਜਾਂ ਉਹ ਹਾਲਾਂਕਿ ਨਜ਼ਰ ਆ ਰਿਹਾ ਫੇਸ ਮਾਸਕ ਵੀ ਹੈ, ਦੂਜਾ ਵੀ ਹੈ। ਤੁਸੀਂ ਬਿਹਾਰ ਦੀ ਚੋਣ ਕਰਾ ਲਓ, ਜਗਨਨਾਥ ਦਾ ਰੱਥ ਤੁਹਾਡਾ ਤੁਰ ਜਾਏ, ਤੁਹਾਡੇ ਜਿਵੇਂ ਦਫ਼ਤਰਾਂ ਦੇ ਵਿੱਚ ਜਾਂ ਦੂਜੇ ਜਿਹੜੇ ਬੀਜੇਪੀ ਦੇ ਆਫਿਸਿਸ ਚੱਲ ਰਿਹਾ ਉਹ ਸਭ ਕਬੂਲ ਹੈ। ਲੇਕਿਨ ਇਸ ਸਾਰੇ ਦੇ ਥੱਲੇ ਉਹਨਾਂ ਨੇ ਜਿਵੇਂ ਉਹਨਾਂ ਨੂੰ ਡਿਟੇਨ ਕਰਕੇ ਔਰ ਇਹ ਐਕਟ ਦੇ ਥੱਲੇ, ਮਤਲਬ ਇਹ ਐਵੇਂ ਨਹੀਂ। ਉਹਨੇ ਮੋਦੀ ਨੇ ਕਿਹਾ ਸੀ ਕਿ ਭਾਈ ਇਸ ਵਿਪਤਾ ਦੇ ਵੇੜੇ ਜਿਹੜਾ ਉਹ ਮੌਕਾ ਕੱਢੋ ਕਿ ਬਈ ਇਸ
ਔਖੇ ਵੇਲੇ ਜਿਹੜਾ ਇਸ ਨੂੰ ਇੱਕ ਓਪਰਚੁਨਿਟੀ ਦੇ ਤੌਰ ਤੇ ਵਰਤੋ। ਔਰ ਗੱਲ ਇੱਥੇ ਨਹੀਂ ਹੈ ਕਿ ਵੀ ਕਿਵੇਂ ਇੱਕ ਮਨੀਸ਼ਾ ਦੇ ਕੇਸ ਨਾਲ ਦੀ ਨਾਲ ਇੰਨੇ ਕੁ ਕੇਸ ਸਾਹਮਣੇ ਇਹਨਾਂ 24 ਘੰਟਿਆਂ ਦੇ ਵਿੱਚ ਹੀ ਆਏ ਨੇ। ਇੱਕ ਹੋਰ ਘਟਨਾ, ਆਫਟਰ ਹਾਥਰਸ another gang rape victim dies in UP's Balrampur. A 22-year-old Dalit woman died after being allegedly raped by two men in UP's Balrampur district. ਇਹ ਹੁਣ ਇੱਕ ਦਲਿਤ ਬੱਚੀ ਜਿਹੜੀ ਜੌਬ ਵੀ ਕਰਦੀ ਸੀ ਔਰ ਡਿਗਰੀ ਕਾਲਜ ਦੇ ਵਿੱਚ ਪੜ੍ਹਾਈ ਦੇ ਲਈ ਐਡਮਿਸ਼ਨ ਲੈਣ ਜਾ ਰਹੀ ਸੀ, ਰਿਕਸ਼ੇ ਤੇ ਰਾਹ ਦੇ ਵਿੱਚ ਉਹਨੂੰ ਰੋਕ ਕੇ ਉਸ ਨੂੰ ਕਿਡਨੈਪ ਕੀਤਾ ਗਿਆ ਔਰ ਉਸ ਦੇ ਨਾਲ ਜਬਰ ਜਨਾਹ ਕੀਤਾ ਔਰ ਉਹਨੂੰ ਬਾਅਦ ਦੇ ਵਿੱਚ ਜਿਹੜਾ ਉਹ ਨਸ਼ੇ ਵਾਲਾ ਟੀਕਾ ਲਾ ਕੇ ਵੀ ਇੱਕ ਰਿਕਸ਼ੇ ਰਾਹੀਂ ਜਦੋਂ ਉਹਦੇ ਘਰ ਭੇਜਿਆ ਤੇ ਉਹ ਅੱਧ ਬੇਹੋਸ਼ੀ ਦੀ ਹਾਲਤ 'ਚ, ਬੁਰਾ ਹਾਲ, ਬਲੀਡਿੰਗ ਹੋ ਰਹੀ ਸੀ ਔਰ ਉਹਦੀ ਮਾਂ ਜਦੋਂ ਉਹਨੂੰ ਲੈ ਕੇ ਹਸਪੀਟਲ ਵੱਲ ਜਦੋਂ ਤੁਰੇ ਤੇ ਰਾਹ ਦੇ ਵਿੱਚ ਉਹਦੀ ਮੌਤ ਹੋ ਗਈ। ਇਹ ਘਟਨਾ ਵੀ ਇਸੇ ਯੂਪੀ ਦੇ ਵਿੱਚ ਦਲਿਤ ਬੱਚੀ ਦੇ ਨਾਲ ਹੁੰਦੀ ਹੈ, ਬਲਰਾਮਪੁਰ ਦੇ ਵਿੱਚ। ਔਰ ਇਹ ਵੀ ਹੁਣ ਜਿਵੇਂ ਮਨੀਸ਼ਾ ਤੁਸੀਂ ਦੇਖਦੇ ਹੋ ਕਿਵੇਂ ਇੱਕ ਬਬਲਿੰਗ, ਇੱਕ ਜਿਹਦੇ ਕੋਲ ਜਿਹਦੀਆਂ ਐਸਪੀਰੇਸ਼ਨਸ ਨੇ ਜ਼ਿੰਦਗੀ ਦੀਆਂ ਅੱਗੇ ਵਧਣ ਦੀਆਂ। ਸੋ ਮਤਲਬ ਤੁਸੀਂ ਅੰਦਾਜ਼ਾ ਲਾਓ ਕਿ ਉੱਥੇ ਹਾਲਾਤ ਕੀ ਬਣੇ ਹੋਏ ਨੇ। ਕੱਲਾ ਅੱਗੇ ਤਾਂ ਦਿੱਲੀ ਦੇ ਹਵਾਲੇ ਨਾਲ ਸੀ ਕਿ ਰੇਪ ਕੈਪੀਟਲ ਆਫ ਦਾ ਵਰਲਡ, ਇੱਕ ਇਸ ਨਿਰਭਿਆ ਕਾਂਡ ਦੀ ਆੜ ਦੇ ਵਿੱਚ ਨਾ ਆਰਐਸਐਸ ਦੇ ਗੁੰਡਿਆਂ ਨੇ ਮਨਮੋਹਨ ਸਿੰਘ ਸਰਕਾਰ ਨੂੰ ਚਲਦਾ ਕਰਨ ਤੱਕ ਗਏ। ਹਾਲਾਂ ਉਹਨਾਂ ਨੇ ਫੌਰਨ ਹੈਂਡਲ ਕੀਤਾ, ਉਹ ਸਿੰਗਾਪੁਰ ਕੇ ਕਿਤੇ ਟ੍ਰੀਟਮੈਂਟ ਲਈ ਵੀ ਭੇਜਿਆ, ਲੇਕਿਨ ਉਹਨੇ ਮੁਲਕ ਦੀ ਕੌਨਸ਼ੀਅੰਸ ਨੂੰ ਇੱਕ ਵਾਰ ਤਾਂ ਹਿਲਾ ਕੇ ਰੱਖ ਦਿੱਤਾ ਸੀ ਕਿ ਭਾਈ ਇਹ ਕੀ ਦਿੱਲੀ 'ਚ ਇਹ ਹੋ ਰਿਹਾ। ਪਰ ਹੁਣ ਤਾਂ ਇਹ ਨਿਤ ਦੀ ਘਟਨਾ ਬਣ ਗਈ ਹੈ। ਔਰ ਜਦੋਂ ਇਹ ਘਟਨਾ ਆਈ ਹੈ ਨਾਲ ਹੀ ਅਲੀਗੜ੍ਹ ਦੀ ਜਿਹੜੀ ਹੈ ਇੱਕ ਘਟਨਾ ਵੀ ਕਿ ਜਿੱਥੇ 4 ਸਾਲ ਦੀ ਬੱਚੀ ਦੇ ਨਾਲ ਜ਼ਬਰ ਜਨਾਹ ਕੀਤਾ ਜਾਂਦਾ। ਸੋ ਉੱਥੇ ਤੁਸੀਂ ਇਹਨਾਂ ਨੂੰ ਮੈਂ ਡਿਸਕਸ ਨਹੀਂ ਕਰਨਾ ਚਾਹੁੰਦਾ, ਪਰ ਮੈਨੂੰ ਇਹ ਵੀ ਲੱਗਦਾ ਹੁੰਦਾ ਹੈ ਕਿ ਭਾਈ ਇੱਕ ਪਾਸੇ ਤਾਂ ਮੀਡੀਆ ਨੇ ਉਹਨੂੰ ਕਰ ਕਰਾ ਕੇ ਫਿਰ ਜਿਹੜਾ ਔਰ ਜਿਹੜੀ ਉਹ ਦਲਿਤ ਬੱਚੀ ਜਿਹੜੀ ਮਨੀਸ਼ਾ ਦੇ ਨਾਲ ਹੈ ਉਹ ਪੁਲਸੀਆ ਉਹਦੀ ਮਾਂ ਨੂੰ ਕਹਿ ਰਿਹਾ ਨਹੀਂ ਕੋਈ ਗਲਤੀ ਤਾਂ ਉਸकी ਵੀ ਹੋਗੀ। ਮਤਲਬ ਹੁਣ ਇਹ ਹੈ ਕਿ ਵੀ ਤੁਸੀਂ ਈਵਨ ਜਿਹੜੀ ਵਿਕਟਮ ਬਣੀ ਹੈ ਔਰ ਉਸ ਸਾਰੀ ਬਰੂਟੈਲਿਟੀ ਤੋਂ ਬਾਅਦ ਜਿਹੜੀ ਮੌਤ ਵੀ ਹੋ ਗਈ ਹੈ, ਮਰਨ ਤੋਂ ਬਾਅਦ ਵੀ ਤੁਸੀਂ ਜਿਹੜਾ ਹੈ ਉਸ ਨੂੰ ਦੋਸ਼ੀ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹੋ। ਔਰ ਇਹ ਜਦੋਂ ਇਸ ਕਿਸਮ ਦਾ ਹੁੰਦਾ ਹੈ ਤੇ ਉਹ ਅਦਾਲਤਾਂ ਜਿਨ੍ਹਾਂ ਨੂੰ ਇਹ ਨਜ਼ਰ ਨਹੀਂ ਆਇਆ ਕਿ ਇਸ ਸਾਰੇ ਪੀਰੀਅਡ 'ਚ ਜੋ ਕੁਝ ਘੱਟ ਗਿਣਤੀਆਂ ਦੇ ਨਾਲ ਹੋਇਆ, ਪੰਜਾਬ 'ਚ ਸਿੱਖਾਂ ਦੇ ਨਾਲ 4 ਦਹਾਈਆਂ ਤੋਂ ਪੰਜਾਬ ਦੇ ਪਿੰਡਾਂ ਦੇ ਵਿੱਚ ਕਿਵੇਂ ਨਸਲਕੁਸ਼ੀ ਔਰ ਔਰਤਾਂ ਦੀ ਬੇਹਰਮਤੀ ਹੋਈ, ਕਸ਼ਮੀਰ ਦੇ ਵਿੱਚ ਕੀ ਹੋਇਆ, ਕੀ ਹੋ ਰਿਹਾ। ਸੋ ਉਹ ਜਿਵੇਂ ਚਲਦੀ ਗੱਲ ਜਦੋਂ ਤੁਸੀਂ ਇਹਨਾਂ ਨੂੰ ਇਸ ਕਦਰ ਤਾਕਤਵਰ ਕਰ ਦਿੱਤਾ, ਇਹਨਾਂ ਗੁੰਡਿਆਂ ਨੂੰ ਸਿਸਟਮ ਨੇ ਪ੍ਰੋਟੈਕਟ ਕੀਤਾ ਹੈ। ਨਵੰਬਰ 84 ਦੀ ਸਿੱਖ ਨਸਲਕੁਸ਼ੀ, ਹਜ਼ਾਰਾਂ ਮਾਰੇ ਗਏ, ਕੋਈ ਦੋਸ਼ੀ ਨਹੀਂ। ਔਰਤਾਂ ਦੇ ਨਾਲ, ਸਿੱਖ ਬੀਬੀਆਂ ਦੇ ਨਾਲ ਕੀ ਹੁੰਦਾ ਹੈ। 2002 ਚ ਗੁਜਰਾਤ ਦੇ ਵਿੱਚ ਕੀ ਹੁੰਦਾ ਹੈ, ਕਿਵੇਂ ਈਵਨ ਪ੍ਰੈਗਨੈਂਟ ਵਿਮਨ ਜਿਹੜੀਆਂ ਨੇ ਉਹਨਾਂ ਦਾ ਪੇਟ ਚਾਕ ਕਰਕੇ ਉਹਦੇ ਵਿੱਚੋਂ ਬੱਚੇ ਨੂੰ ਵੀ ਮਾਰ ਦਿੱਤਾ ਹੈ। ਔਰ ਇੰਨੀਆਂ ਕਿੰਨੀਆਂ ਘਟਨਾਵਾਂ ਜਿਹੜੀਆਂ ਡਾਕੂਮੈਂਟਡ ਨੇ, ਇੰਡੀਪੈਂਡੈਂਟ ਜਿਹੜੇ ਹਿਊਮਨ ਰਾਈਟਸ ਗਰੁੱਪਸ ਨੇ। ਔਰ ਇਹ ਜੇ ਉਹਨਾਂ ਨੇ ਕਹਿਣਾ ਕਿ ਸਭ ਅੱਛਾ ਹੈ ਔਰ ਬਹੁਤ ਅਸੀਂ ਵਿਕਾਸ ਕਰ ਰਹੇ ਹਾਂ ਔਰ ਇਹਨਾਂ ਨੂੰ ਇਹ ਸਬਕ ਸਿਖਾਉਣਾ ਜ਼ਰੂਰੀ ਹੈ, ਤੇ ਇਸ ਸਾਰੇ ਚੋਂ ਫਿਰ ਇਹੀ ਕੁਝ ਨਿਕਲਦਾ ਹੈ। ਔਰ ਈਵਨ ਇਸ ਮੁੱਦੇ ਦੇ ਉੱਤੇ ਕਿਉਂਕਿ ਇਸ ਵੇਲੇ ਭਾਰਤ ਦੇ ਵਿੱਚ ਜਿਵੇਂ ਮੈਂ ਕਿਹਾ ਕਿ ਜਿਹੜੇ ਕੋਈ ਜਾਗਦੀਆਂ ਜ਼ਮੀਰਾਂ ਵਾਲੇ ਨੇ ਉਹ ਉਹਨਾਂ ਨੇ ਆਵਾਜ਼ ਚੁੱਕੀ ਹੈ। ਔਰ ਈਵਨ ਇਲਾਹਾਬਾਦ ਹਾਈ ਕੋਰਟ ਨੇ ਵੀ, ਜਿਹਦੇ 2 ਜੱਜ ਨੇ ਜਿਨ੍ਹਾਂ ਦੇ ਨਾਵਾਂ ਤੋਂ ਲੱਗਦਾ ਜ਼ਾਹਰ ਹੈ ਕਿ ਇੱਕ ਸਿੱਖ ਜੱਜ ਹੈ ਜਸਪ੍ਰੀਤ ਸਿੰਘ ਤੇ ਜਸਟਿਸ ਰੰਜਨ ਰਾਏ, ਉਹਨਾਂ ਨੇ ਜਿਹੜਾ ਇਸ ਦਾ ਸੂ ਮੋਟੋ ਕੋਗਨੀਸੈਂਸ ਲਿਆ, ਕ੍ਰੀਮੇਸ਼ਨ ਆਫ ਵਿਕਟਮ ਸ਼ੌਕਡ ਆਵਰ ਕੌਨਸ਼ੀਅੰਸ ਸੇਜ਼ ਇਲਾਹਾਬਾਦ ਹਾਈ ਕੋਰਟ। ਧੰਨ ਭਾਗ ਤੁਹਾਡੀਆਂ ਵੀ ਜ਼ਮੀਰਾਂ ਜਾਗੀਆਂ ਨੇ। ਔਰ ਇਹਦੇ 'ਚ ਉਹਦੇ ਰੇਪ ਜਾਂ ਦੂਜੇ ਦਾ ਨਹੀਂ, ਉਹਨਾਂ ਨੇ ਤਾਂ ਇਹੀ ਲਿਆ ਕਿ ਜੀ ਜਿਹੜੀ ਇੱਕ ਐਕਟ ਹੈ ਜਿਹਦੇ ਥੱਲੇ ਤੁਸੀਂ ਰਾਈਟ ਟੂ ਡੀਸੈਂਟ ਐਂਡ ਡਿਗਨੀਫਾਈਡ ਲਾਸਟ ਰਾਈਟਸ ਕ੍ਰੀਮੇਸ਼ਨ, ਇਹ ਲਾਅ ਹੈ ਕਿ ਭਾਈ ਇਹਦੇ ਥੱਲੇ ਉਹਨਾਂ ਨੇ ਕਿਹਾ ਕਿ ਵੀ ਜਿਵੇਂ ਰਾਤ ਦੇ ਹਨੇਰੇ 'ਚ ਉਹਦੀ ਲਾਸ਼ ਫੂਕੀ ਗਈ, ਕਿਉਂਕਿ ਹਿੰਦੂ ਰੀਤਾਂ ਮੁਤਾਬਕ ਤਾਂ ਸੂਰਜ ਡੁੱਬਣ ਤੋਂ ਬਾਅਦ ਸੰਸਕਾਰ ਹੋ ਹੀ ਨਹੀਂ ਸਕਦਾ। ਜੇ ਉਹਨੂੰ ਪ੍ਰੋਪਰ ਉਹਦੀ ਡੀਸੈਂਟ ਹਿੰਦੂ ਢੰਗ ਨਾਲ ਕ੍ਰੀਮੇਸ਼ਨ ਹੋਏ ਤਾਂ ਉਹ ਸੰਸਕਾਰ ਹੈ। ਬਾਕੀ ਤਾਂ ਜਿਵੇਂ ਅਣਪਛਾਤੀਆਂ ਲਾਸ਼ਾਂ ਫੂਕੀਆਂ ਨੇ ਸਿੱਖਾਂ ਦੀਆਂ ਜਾਂ ਕਸ਼ਮੀਰੀ ਨੌਜਵਾਨਾਂ ਨੂੰ ਅਨਮਾਰਕਡ ਮਾਸ ਗ੍ਰੇਵ 'ਚ, ਇਹੀ ਹਾਲ ਇਹਦਾ ਮਨੀਸ਼ਾ ਦਾ ਕੀਤਾ। ਔਰ ਹੁਣ ਇਹ ਜਿਹੜਾ ਇਲਾਹਾਬਾਦ ਹਾਈ ਕੋਰਟ ਕਹਿ ਰਿਹਾ
ਕਿ ਜੀ ਅਸੀਂ ਦਾ ਨੋਟਿਸ ਲਿਆ ਔਰ ਇਹਦੀ ਤਰੀਕ 12 ਅਕਤੂਬਰ ਨੂੰ ਹੀਅਰਿੰਗ ਸਾਰਿਆਂ ਨੂੰ ਕਿ ਜੀ ਜਿਹੜਾ ਫੰਡਾਮੈਂਟਲ ਰਾਈਟ ਆਫ ਦਾ ਡਿਜ਼ੀਜ਼ਡ ਵਿਕਟਮ ਐਂਡ ਆਰ ਫੈਮਿਲੀ ਮੈਂਬਰਸ ਜਿਹੜਾ ਉਹਨਾਂ ਦਾ ਡਿਗਨੀਫਾਈਡ ਤਰੀਕੇ ਨਾਲ ਕ੍ਰੀਮੇਸ਼ਨ ਹੋਣ ਦਾ। ਸੋ ਇਹ ਵੀ ਗੋਂਗਲੂਆਂ ਤੋਂ ਮਿੱਟੀ ਆ। ਔਰ ਜਿਹੜੀਆਂ ਰਿਪੋਰਟਾਂ ਈਵਨ ਇਹਨਾਂ ਦੀਆਂ ਸਰਕਾਰੀ ਏਜੰਸੀਆਂ ਦੀਆਂ ਵੀ ਨੇ ਕਿ ਕਿਵੇਂ ਕ੍ਰਾਈਮ ਅਗੇਂਸਟ ਸ਼ਡਿਊਲ ਕਾਸਟ ਸ਼ਡਿਊਲ ਟ੍ਰਾਈਬਸ ਜ਼ਾਹਰ ਹੈ ਸਾਰੇ ਦਲਿਤ ਕਲਾਸ ਆਉਂਦੇ ਨੇ saw a rise of 7% and 26% in 2019। ਇਹ 2019 ਦੀ ਔਰ NCRB ਦੀ ਰਿਪੋਰਟ ਹੈ ਕਿ ਭਾਈ ਕਿਵੇਂ ਇਹ ਜਿਹੜਾ ਇਸ ਸਾਰੇ ਪੀਰੀਅਡ ਪਿਛਲੇ ਸਾਲ ਚ 26% ਸ਼ਡਿਊਲ ਟ੍ਰਾਈਬਸ ਦੇ ਮਾਮਲਿਆਂ ਚ ਜਿਹੜੇ ਆਦੀਵਾਸੀ ਨੇ ਔਰ 7% ਸ਼ਡਿਊਲ ਕਾਸਟ ਦੇ ਮਾਮਲੇ ਚ ਉਹਨਾਂ ਦੇ ਜਿਹੜੇ ਅਗੇਂਸਟ ਕ੍ਰਾਈਮ ਨੇ ਉਹ ਵਧੇ ਨੇ। ਔਰ ਇਹਨਾਂ ਕ੍ਰਾਈਮਸ ਦੇ ਵਿੱਚ ਜਿਹੜਾ ਇਹ ਟੋਟਲ ਆਫ 45,935 ਕੇਸਿਸ ਆਰ ਰਜਿਸਟਰਡ ਫॉर ਕਮਿਟਿੰਗ ਕ੍ਰਾਈਮ ਅਗੇਂਸਟ ਸ਼ਡਿਊਲ ਕਾਸਟ showing an increase of 7.3% over 2018। ਔਰ ਇਹ ਜਿਹੜੇ ਨੇ 50,000 ਦੇ ਕਰੀਬ ਬਣ ਜਾ 50,000 ਕੇਸ ਕੱਲੇ ਪਿਛਲੇ ਸਾਲ ਚ ਹੀ ਸ਼ਡਿਊਲ ਕਾਸਟ ਜਿਨ੍ਹਾਂ ਦੇ ਵਿੱਚ ਇਹਦੇ ਚ ਮਰਡਰ ਵੀ ਨੇ ਰੇਪ ਵੀ ਨੇ ਔਰ ਦੂਸਰੇ ਵੀ ਨੇ ਰੇਪ ਕੇਸਿਸ। ਇਨ ਦਾ ਨੰਬਰ ਆਫ ਕੇਸਿਸ ਆਫ ਰੇਪ ਆਫ women belonging to scheduled caste, Rajasthan topped the list with 554 cases। ਇਹ ਤਾਂ ਅਸੀਂ 2019 ਦੀ ਗੱਲ ਇੱਕ ਸਟੇਟ ਦੇ ਵਿੱਚ ਹੀ 554 ਰੇਪ ਕੇਸ ਦਲਿਤਾਂ ਦੇ ਨਾਲ ਇਹ ਵੀ ਉਹ ਨੇ ਜਿਹੜੇ ਰਿਪੋਰਟਡ ਨੇ। ਔਰ ਇਹਨਾਂ ਮਾਮਲਿਆਂ ਤੋਂ ਤੁਸੀਂ 100% ਮੋਰ ਇਹਨਾਂ ਨੂੰ ਤੁਸੀਂ ਜੋੜ ਲਓ। ਫੋਲੋਡ ਬਾਈ ਉੱਤਰ ਪ੍ਰਦੇਸ਼ ਐਟ 537। ਹੁਣ ਪਿਛਲੇ ਸਾਲ ਵੀ ਇਸ ਗੁੰਡੇ ਯੋਗੀ ਦੀ ਸਰਕਾਰ ਸੀ, ਮੋਦੀ ਦੀ ਸੈਂਟਰ ਸੀ। ਸੋ 537 ਰੇਪ ਕੇਸ ਦਲਿਤ ਵਿਮਨ ਦੇ ਖਿਲਾਫ ਪਿਛਲੇ ਸਾਲ ਚ ਹੋਏ ਨੇ। ਮੱਧ ਪ੍ਰਦੇਸ਼ ਜਿੱਥੇ ਬੀਜੇਪੀ ਦੀ ਹਕੂਮਤ ਹੈ ਹੁਣ 510 ਕੇਸ ਉੱਥੇ ਹੋਏ ਨੇ। ਇਸੇ ਤਰ੍ਹਾਂ ਇਹ ਟੋਟਲ ਆਫ 8,257 ਕੇਸਿਸ were registered for committing crime against scheduled tribes, an increase of 26.5% over 2018 when 6,528 such cases were registered। कि scheduled tribes ਦੇ ਖਿਲਾਫ ਤਾਂ ਇਹ 26% increase ਹੈ। ਔਰ ਉਹਦੇ ਚ again Madhya Pradesh recorded the highest number of cases against scheduled tribes as it recorded 1,922 cases, followed by Rajasthan which recorded 1,797 cases and Odisha 576 cases. The highest number of incidents of rape of tribal women 358 was registered in Madhya Pradesh। ਸ਼ਡਿਊਲ ਟ੍ਰਾਈਬ ਦੀ ਗੱਲ ਹੋ ਰਹੀ ਆਦੀਵਾਸੀਆਂ ਦੀ ਕਿ ਕੱਲੇ ਮੱਧ ਪ੍ਰਦੇਸ਼ ਦੇ ਵਿੱਚ 358 ਰੇਪ ਜਿਹੜੇ ਨੇ ਟ੍ਰਾਈਬਲ ਵਿਮਨ ਦੇ ਜਿਹੜੇ ਰਿਕਾਰਡਡ ਨੇ। ਔਰ ਫੋਲੋਡ ਬਾਈ 180 ਇਨਸੀਡੈਂਟਸ ਇਨ ਛੱਤੀਸਗੜ੍ਹ ਐਂਡ 114 ਇਨ ਮਹਾਰਾਸ਼ਟਰ। ਔਰ ਅੱਗੋਂ ਜਦੋਂ ਤੁਸੀਂ ਬਾਕੀ ਕ੍ਰਾਈਮ ਦੇਖਦੇ ਹੋ ਤੇ ਫਿਰ ਇਹ ਅੰਦਾਜ਼ਾ ਲਾਉਣ 'ਚ ਕੋਈ ਭੁਲੇਖਾ ਨਹੀਂ ਹੈ ਕਿ ਇਹਦੇ ਬਾਵਜੂਦ ਇਹ ਭਾਰਤ ਨੂੰ ਸਭ ਤੋਂ ਵੱਡੀ ਜਮਹੂਰੀਅਤ ਕਹਿਣ ਪਰ ਅੱਜ ਵੀ ਉੱਥੇ ਮੰਨੂ ਦਾ ਕਾਨੂੰਨ ਚੱਲਦਾ ਹੈ। ਉਹੀ ਕਾਸਟਿਸਟ ਸੁਸਾਇਟੀ ਹੈ ਜਿੱਥੇ ਕਿ ਦਲਿਤ ਮਰਦ ਹੋਏ ਔਰਤ ਹੋਏ ਉਹ ਸ਼ੂਦਰ ਔਰ ਔਰਤ ਕਿਉਂਕਿ ਆਲਰੇਡੀ ਸਭ ਤੋਂ ਲੋਅਰ ਲੈਡਰ ਦੇ ਉੱਤੇ ਹੈ ਔਰ ਉਹਦੇ ਤੇ ਕੋਈ ਜੁਰਮ ਆਇਤ ਨਹੀਂ ਹੁੰਦਾ। ਮੰਨੂ ਨੇ ਕਿਹਾ ਹੋਇਆ ਕਿ ਈਵਨ ਜਿਹੜਾ ਉਹ ਇਸ ਦੇ ਉੱਤੇ ਈਵਨ ਮਰਡਰ ਵੀ ਕਰਦੇ ਬ੍ਰਾਹਮਣ ਕਿਸੇ ਹੋਰ ਦਾ ਤੇ ਕਿਉਂਕਿ ਉਹ ਬ੍ਰਾਹਮਣ ਹੈ ਉਹ ਦੇਵਤਾ ਹੈ ਉਸ ਦੇ ਉੱਤੇ ਕੋਈ ਚਾਰਜ ਨਹੀਂ ਲੱਗ ਸਕਦਾ। ਔਰ ਇਹ ਤਾਂ ਗੱਲ ਹਿੰਦੂ ਜਿਹੜੇ ਨੇ ਸ਼ਡਿਊਲ ਕਾਸਟ ਸ਼ਡਿਊਲ ਟ੍ਰਾਈਬ ਦੇ ਕੰਟੈਕਸਟ ਹੋ ਰਹੀ ਹੈ ਜਿਹੜੇ ਫਿਰ ਕ੍ਰਿਸਚੀਅਨ ਕਨਵਰਟ ਹੋਏ ਨੇ ਟ੍ਰਾਈਬਲ ਉਹਨਾਂ ਦੇ ਨਾਲ ਕੀ ਹੁੰਦਾ। ਇੱਕ ਕੱਲ ਦੀ ਘਟਨਾ ਹੀ ਸੀ ਟੈਲੀਗ੍ਰਾਫ ਦੀ ਟ੍ਰਾਈਬਲ ਕ੍ਰਿਸਚੀਅਨਸ ਟੌਰਚਰਡ ਐਂਡ ਫੋਰਸਡ ਟੂ ਚੈਂਟ ਜੈ ਸ਼੍ਰੀ ਰਾਮ ਇਨ ਝਾਰਖੰਡ ਵਿਲੇਜ। ਟੌਰਚਰਡ ਹੁੰਦਾ ਕਿ ਉਹਨਾਂ ਦੀ ਟਿੰਡ ਕਰ ਦੇਣਾ ਕਿ ਉਹਨਾਂ ਨੂੰ ਕ੍ਰਿਸਚੀਅਨਸ ਨੂੰ ਫੜਿਆ ਉਹਨਾਂ ਦੇ ਜਿਹੜੇ ਨੇ ਸਾਰੇ ਵਾਲ ਕੱਟ ਦਿੱਤੇ ਔਰ ਉਹਨਾਂ ਨੇ ਫੋਰਸ ਕੀਤਾ ਕਿ ਭਾਈ ਜੈ ਸ਼੍ਰੀ ਰਾਮ ਕਹੋ। The state had witnessed the lynching of several tribal people and Muslims on unsubstantiated charges of cow slaughter or beef possession during the tenure of its previous BJP-led government। कि BJP सरकार दे दौरान किन्ने किसे मार रहे ने इन्होंने ईसाई भी
ਔਰ ਮੁਸਲਮਾਨ ਵੀ ਕਿ ਤੁਸੀਂ ਗਾਂ ਦਾ ਮਾਸ ਖਾਂਦੇ ਹੋ ਜਾਂ ਗਾਂ ਦਾ ਵੱਧ ਕਰਦੇ ਹੋ। ਅੱਛਾ ਫਿਰ ਉਹਨਾਂ ਨੇ ਕਿਹਾ ਕਿ several tribal Christians were allegedly beaten, partially tonsured and forced to chant Jai Shri Ram in a Jharkhand village on the allegation that they had slaughtered a cow. ਕੋਈ ਕਿਸੇ ਨੇ ਇਲਜ਼ਾਮ ਲਾਇਆ ਜਿਨ੍ਹਾਂ ਨੇ ਗਾਂ ਨੂੰ ਮਾਰਿਆ, ਉਹਨਾਂ ਨੇ ਫੜਿਆ, ਉਹਨਾਂ ਸਾਰਿਆਂ ਨੂੰ ਮਾਰਿਆ। Although the incident happened on September 16 and a police complaint was lodged the next day, the matter became public only on September 30th. ਅੱਛਾ ਕਿ ਵੀ ਇਹ 3 ਹਫ਼ਤੇ ਪਹਿਲਾਂ ਦੀ ਘਟਨਾ ਹੈ, ਰਿਪੋਰਟ ਹੀ ਨਹੀਂ ਲਿਖੀ। 30 ਸਤੰਬਰ ਨੂੰ ਇਹ ਗੱਲ ਸਾਹਮਣੇ ਆਈ ਜਦੋਂ ਜ਼ਿਲ੍ਹਾ ਪਰਿਸ਼ਦ ਮੈਂਬਰ ਔਰ ਸੋਸ਼ਲ ਐਕਟਿਵਿਸਟ ਨੇ ਇਹ ਲੋਕਲ ਨਿਊਜ਼ ਪੋਰਟਲ ਨੂੰ ਇਹ ਖਬਰ ਦਿੱਤੀ। ਪੁਲਿਸ ਨੇ ਖਬਰ ਕਨਫਰਮ ਕੀਤੀ ਹੈ ਔਰ ਉਹਨਾਂ ਨੇ ਕਿਹਾ ਕਿ ਵੀ ਅਸੀਂ 10 ਅਨਨੇਮਡ ਐਕਿਊਜ਼ ਜਿਹੜੇ ਨੇ ਉਹ ਉਹਨਾਂ ਦੇ ਨਾਂ FIR ਲਿਖ ਰਹੇ। ਅਨਨੇਮਡ ਕੇ ਪਤਾ ਨਹੀਂ ਹੈ, ਜਿਵੇਂ ਉਹਨਾਂ ਨੇ ਜਜਮੈਂਟ ਦੇ ਵਿੱਚ ਕਿਹਾ ਲਖਨਊ ਦੇ ਸਪੈਸ਼ਲ CBI ਕੋਰਟ ਨੇ ਕਿ ਵੀ ਇਹ ਜਿਹੜੀ ਬਾਬਰੀ ਮਸਜਿਦ ਹੈ ਇਹ ਅਨਨੋਨ ਐਂਟੀ ਸੋਸ਼ਲ ਐਲੀਮੈਂਟਸ ਲੱਭ ਲਓ। ਅਸੀਂ ਤਾਂ ਹੀ ਕਿਹਾ ਸੀ ਕਿ ਭਾਈ ਭੂਤਾਂ ਨਹੀਂ ਜਿਹੜਾ ਜਿਨਾਤ ਨੇ ਇਹ ਮਸਜਿਦ ਤੋੜੀ ਹੈ। ਹੁਣ ਇਹ ਝਾਰਖੰਡ ਦੀ ਖਬਰ ਹੈ ਔਰ ਯੂਪੀ ਦੇ ਹਵਾਲੇ ਨਾਲ ਸਾਰੇ ਭਾਰਤ ਦੇ ਵਿੱਚ ਕੀ ਹੋ ਰਿਹਾ। ਸੋ ਇਹੀ ਹੈ ਜਦੋਂ ਕਹਿੰਦੇ ਨੇ ਕਿ ਵੀ ਸ਼੍ਰੀ ਰਾਮ ਕੀ ਕਿਰਪਾ ਸੇ ਹਮ ਸਭ ਬਰੀ ਹੋ ਗਏ, ਤਾਂ ਹੁਣ ਰਾਜ ਜੇ ਇਹੀ ਰਾਮ ਰਾਜ ਹੈ ਜਿਹਦੇ ਥੱਲੇ ਔਰਤਾਂ ਨਾਲ ਇਹ ਸਲੂਕ ਹੋਣਾ ਹੈ, ਦਲਿਤਾਂ ਨਾਲ ਇਹ ਹੋਣਾ ਹੈ, ਮੁਸਲਮਾਨਾਂ ਨਾਲ ਇਹ ਹੋਣਾ ਹੈ, ਸਿੱਖਾਂ ਨਾਲ ਕੀ ਹੋਣਾ ਹੈ, ਇਹ ਸਭ ਕੁਝ ਸਾਹਮਣੇ ਆ ਰਿਹਾ ਹੈ। ਔਰ ਕੀ ਇਹੀ ਰਾਮ ਰਾਜ ਸੀ ਜਿਹਦੇ ਲਈ ਜਦੋਂ ਅਸੀਂ ਆਪਣੇ ਯੋਧਿਆਂ ਦੀ ਗੱਲ ਕਰਦੇ ਹਾਂ, ਆਜ਼ਾਦੀ ਕੁਰਬਾਨੀਆਂ ਦੀ, ਕਿ ਇਹ ਹੈ ਜਿਹੜਾ ਸਿਸਟਮ ਜਿਹਦੇ 'ਚ ਅੱਜ ਕੋਈ ਸੁਰੱਖਿਅਤ ਨਹੀਂ। ਔਰ ਮੈਂ ਸਮਝਦਾ ਵੀ ਫਿਰ ਵੀ ਇਸ ਸਭ ਦੇ ਬਾਵਜੂਦ ਜਿਹੜੇ ਲੋਕ ਬਾਹਰ ਨਿਕਲ ਕੇ ਪ੍ਰੋਟੈਸਟ ਕਰ ਰਹੇ ਨੇ, ਜ਼ਾਹਰ ਹੈ ਉਹਨਾਂ 'ਚ ਵੱਡੀ ਗਿਣਤੀ 'ਚ ਦਲਿਤ ਨੇ, ਮੁਸਲਮਾਨ ਤਾਂ ਡਰਾ ਦਿੱਤੇ ਹੋਏ ਨੇ, ਲੇਕਿਨ ਉਹਦੇ 'ਚ ਜਿਹੜੇ ਜਰਨਲਿਸਟ ਭਾਵੇਂ ਉਹ ਇੰਡੀਅਨ ਨੈਸ਼ਨਲਿਜ਼ਮ 'ਚ ਯਕੀਨ ਰੱਖਦੇ ਨੇ, ਪਰ ਉਹਨਾਂ ਨੂੰ ਲੱਗਦਾ ਹੈ ਕਿ ਵੀ ਇਹ ਗੁੰਡੇ ਤਾਂ ਹੁਣ ਸਾਡੇ ਘਰ ਦੇ ਦਰਵਾਜ਼ਿਆਂ ਤੇ ਆ ਗਏ ਨੇ ਔਰ ਜੇ ਇਸ ਕਦਰ ਇਹਨਾਂ ਨੂੰ ਕੋਈ ਰੋਕਣ ਡੱਕਣ ਵਾਲਾ ਨਹੀਂ ਹੈ ਤੇ ਘਰ ਦੀ 4 ਦੀਵਾਰੀ 'ਚ ਬੈਠੀਆਂ ਸਾਡੀਆਂ ਔਰਤਾਂ ਵੀ ਸੁਰੱਖਿਅਤ ਨਹੀਂ ਹੋਣਗੀਆਂ ਔਰ ਸਾਡੇ ਨਾਲ ਵੀ ਉਹੀ ਸਲੂਕ ਹੋਏਗਾ ਜੋ ਕਿ ਲਿੰਚਿੰਗ ਦੇ ਨਾਂ ਥੱਲੇ ਜਿਹਨੂੰ ਮਰਜ਼ੀ ਐਂਟੀ ਨੈਸ਼ਨਲ ਕਹਿ ਦਿਓ, ਜਿਹਨੂੰ ਮਰਜ਼ੀ ਤੁਸੀਂ ਦੇਸ਼ ਦਾ ਦੁਸ਼ਮਣ ਕਹਿ ਦਿਓ, ਔਰ ਉਹਨਾਂ ਦੇ ਨਾਲ ਜੋ ਸਲੂਕ ਬਾਕੀਆਂ ਨਾਲ ਹੈ। ਸੋ ਇਹ ਹੈ ਮਹਾਨ ਭਾਰਤ ਦੀ ਮਹਾਨ ਦਾਸਤਾਨ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਪਹਿਲਾਂ ਐਮ ਇਸ਼ੂ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਇੱਥੇ ਲੈਣੇ ਆ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਜਿਹੜੀ ਇਨਸਾਫ ਦੀ ਜਿਹੜੀ ਆਵਾਜ਼ ਹੈ ਉਸ ਨੂੰ ਬੁਲੰਦ ਕਰ ਰਿਹਾ ਹੈ। ਸੋ ਅਸੀਂ ਚਾਹਾਂਗੇ ਕਿ ਇਹ ਆਵਾਜ਼ ਇਸੇ ਤਰ੍ਹਾਂ ਹੀ ਬੁਲੰਦ ਰਹੇ ਤਾਂ ਸਾਨੂੰ ਤੁਹਾਡੀ ਜਿਹੜੀ ਸਪੋਰਟ ਦੀ ਜ਼ਰੂਰਤ ਹੈ, ਮਾਈਕ ਸਹਾਇਤਾ ਦੀ ਜ਼ਰੂਰਤ ਹੈ। ਸੋ ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੀਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue ਲੌਂਗਲੈਂਡ ਸਿਟੀ ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।